ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕਿਆ ਮੈਂ ਰਾਜਕੰਬੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸਨ ਹੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਦੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722250। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸਾਈਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਜ਼ੈਂਡਰ ਮਾਰਗੇਜ ਅਤੇ ਰੀਅਲ estate ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ, ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਪਰ ਮਾਈਲ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦਿਨ ਜਿਹੜਾ ਸੋਮਵਾਰ ਆ, ਅਕਤੂਬਰ ਦੀ 11 ਤਰੀਕ ਆ। ਸੋ ਤੁਹਾਡੇ ਲਈ ਜਿਹੜਾ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਆਪਾਂ ਜੇ ਸ਼ੁਰੂ ਕਰੀਏ, ਅੱਜ ਜਿਹੜਾ ਕੋਲੰਬਸ ਡੇ ਹੁੰਦਾ ਸੀ ਤੇ ਪਹਿਲੀ ਵਾਰੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜਾ ਇਹ ਕਿਹਾ ਵੀ ਇਸ ਨੂੰ ਇੰਡੀਜੀਨੀਅਸ ਪੀਪਲਸ ਡੇ ਮੰਨਿਆ ਜਾਵੇ, ਕਿਉਂਕਿ ਜਿਹੜੇ ਓਰੀਜਨਲ ਇੰਡੀਅਨਸ ਹੈਗੇ ਆ, ਉਹਨਾਂ ਦੀ ਯਾਦ ਦੇ ਵਿੱਚ ਮੰਨਿਆ ਜਾਵੇ ਵੀ ਬਹੁਤ ਜ਼ਿਆਦਾ ਜਿਹੜਾ ਜ਼ੁਲਮ ਆ ਉਹਨਾਂ ਦੇ ਉੱਤੇ ਹੋਇਆ ਹੈਗਾ। ਤੇ ਇੱਕ ਤਰ੍ਹਾਂ ਦੇ ਨਾਲ ਇੰਡੀਜੀਨੀਅਸ ਪੀਪਲ ਜਿਹੜੇ ਆ ਲੋਕ ਆ, ਉਹ ਵੀ ਇਹ ਕਹਿੰਦੇ ਆ ਵੀ ਸਾਡੇ ਜਿਹੜਾ ਕਤਲੇਆਮ ਹੋਇਆ ਸੀ ਹਿਸਟਰੀ ਦੇ ਵਿੱਚ, ਜਿਹੜੇ ਯੂਰਪੀਅਨਸ ਜਿਸ ਤਰ੍ਹਾਂ ਕਿ ਇਟਾਲੀਅਨ ਐਕਸਪਲੋਰਰ ਉਹ ਮੰਨਦੇ ਆ ਵੀ ਕ੍ਰਿਸਟੋਫਰ ਕੋਲੰਬਸ ਨੇ ਹੀ ਇਹ ਸਾਰਾ ਕੰਮ ਉਸ ਟਾਈਮ ਤੋਂ ਸ਼ੁਰੂ ਹੋਇਆ। ਤੇ ਕਹਿੰਦੇ ਵੀ ਵਾਈਟ ਵਾਸ਼ ਕਰ ਦਿੱਤਾ ਗਿਆ ਸਾਡਾ ਕਤਲੇਆਮ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇਹ ਕਿਹਾ ਆ ਵੀ ਅਸੀਂ ਜਿਹੜਾ ਪੇਨਫੁਲ ਹਿਸਟਰੀ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ, ਜਿਹੜੇ ਜ਼ੁਲਮ ਹੋਏ ਹੈਗੇ ਆ ਬਹੁਤੇ ਯੂਰਪੀਅਨ ਐਕਸਪਲੋਰਰਸ ਵੱਲੋਂ ਟਰਾਈਬਲ ਨੇਸ਼ਨਸ ਦੇ ਉੱਤੇ, ਇੰਡੀਜੀਨੀਅਸ ਕਮਿਊਨਿਟੀਜ਼ ਦੇ ਉੱਤੇ, ਉਹਦੀ ਅਸੀਂ ਗਲਤੀ ਮੰਨਦੇ ਹਾਂ ਜਾਂ ਉਹਨੂੰ ਐਕਨੋਲੇਜ ਕਰਦੇ ਹੈਗੇ ਆ। ਸੋ ਅੱਜ 100 ਤੋਂ ਵੱਧ ਅਮਰੀਕਾ ਦੇ ਜਿਹੜੇ ਸ਼ਹਿਰ ਆ ਉਹਨਾਂ ਨੇ ਕੋਲੰਬਸ ਡੇ ਨੂੰ ਰਿਪਲੇਸ ਕਰਕੇ ਇੰਡੀਜੀਨੀਅਸ ਪੀਪਲਸ ਡੇ ਕਰ ਦਿੱਤਾ, ਜਿਹਦੇ ਵਿੱਚ ਮੇਜਰ ਜੇ ਦੱਸਦੇ ਜਾਈਏ ਸਿਆਟਲ, ਲਾਸ ਐਂਜਲਸ, ਡੈਨਵਰ, ਫੀਨਿਕਸ, ਸੈਨ ਫਰਾਂਸਿਸਕੋ, ਮਿਨੀਸੋਟਾ, ਅਲਾਸਕਾ, ਵਰਮੌਂਟ ਤੇ ਓਰੀਗਨ ਹੈਗੇ ਆ। ਤੇ ਜੇ ਅੱਜ ਦੱਸਦੇ ਜਾਈਏ ਵੀ ਜਿਹੜੇ ਬਿਜ਼ਨਸਿਸ ਕਲੋਜ਼ ਹੈਗੇ ਆ, ਮੋਸਟਲੀ ਲਾਇਬ੍ਰੇਰੀਜ਼, ਫੈਡਰਲ ਆਫਿਸਰਸ, DMVs, ਫੈਡਰਲ ਰਿਜ਼ਰਵ ਬੈਂਕਾਂ, ਸਟਾਕ ਮਾਰਕੀਟ, ਸਟਾਕ ਮਾਰਕੀਟ ਜਿਹੜੇ ਕਲੋਜ਼ ਹੈਗੇ ਆ, ਪਰ ਓਪਨ ਜਿਹੜੇ ਹੈਗੇ FedEx, UPS, ਵਾਲਮਾਰਟ, ਟਾਰਗੇਟ, ਸਟਾਰਬਕ, ਇਸ ਤਰ੍ਹਾਂ ਦੇ ਜਿਹੜੇ ਸਟੋਰ ਆ ਉਹ ਓਪਨ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਮੂਲ ਨਿਵਾਸੀਆਂ ਦਾ ਅੱਜ ਦਾ ਦਿਨ ਜਿਹੜਾ ਹੁਣ ਮੰਨਣਾ ਸ਼ੁਰੂ ਕੀਤਾ ਹੈ। ਪਿਛਲੇ ਕਈ ਸਾਲਾਂ ਤੋਂ ਇਸ ਦੀ ਚਰਚਾ ਜਿਹੜੀ ਉਹ ਚੱਲਦੀ ਆ ਰਹੀ ਸੀਗੀ ਵੀ ਕੋਲੰਬਸ ਨੂੰ ਜਿਹੜਾ ਆ ਉਹਦਾ ਦਿਨ ਕਿਉਂ ਮਨਾਇਆ ਜਾਂਦਾ, ਵੀ ਉਹਦੇ ਆਉਣ ਦੇ ਕਰਕੇ ਜਿਹੜੇ ਇੱਥੇ ਦੇ ਰਹਿਣ ਵਾਲੇ ਲੋਕ ਸੀ ਉਹਨਾਂ ਦਾ ਪੂਰੀ ਤਰ੍ਹਾਂ ਜਿਹੜਾ ਕਤਲੋਗਾਰਤ ਜਿਹੜੀ ਹੋਈ ਸੀ। ਲੱਭਣ ਉਹ ਇੰਡੀਆ ਗਿਆ ਸੀਗਾ ਤੇ ਲੱਭ ਉਸ ਨੂੰ ਜਿਹੜਾ ਇਹ ਮੁੱਲ ਗਿਆ ਸੀ। ਫਿਰ ਸਭ ਨੂੰ ਹੀ ਪਤਾ ਹੈ ਵੀ ਕੀ ਕੁਛ ਜਿਹੜਾ ਉਹ ਵਾਪਰਿਆ ਤੇ ਹੁਣ ਉਹਨਾਂ ਦੇ ਉਹ ਮੂਲ ਨਿਵਾਸੀਆਂ ਦਾ ਰਾਈਟ ਨਾਓ ਕੀ ਹਾਲਾਤ ਜਿਹੜਾ ਉਹ ਹੈਗਾ ਆ।
ਅਜੇ ਵੀ ਕਹਿੰਦੇ ਵੀ ਮੁਲਕ ਭਰ ਦੇ ਵਿੱਚ 6000 ਅਜਿਹੀਆਂ ਥਾਵਾਂ ਹੈਗੀਆਂ ਨੇ ਅਮਰੀਕਾ ਦੇ ਵਿੱਚ, ਜਿੱਥੇ ਕੋਲੰਬਸ ਦੇ ਮੋਨੂਮੈਂਟਸ, ਉਸਦੇ ਬੁੱਤ ਵਗੈਰਾ ਜਿਹੜੇ ਆ ਉਹ ਲੱਗੇ ਹੋਏ ਨੇ। ਕਈ ਥਾਵਾਂ ਤੋਂ ਆਲਰੇਡੀ ਜਿਹੜੇ ਉਹ ਹਟਾ ਵੀ ਦਿੱਤੇ ਗਏ ਨੇ, ਵੀ ਕੋਲੰਬਸ ਦਾ ਜਿਹੜਾ ਆ ਉਹ ਲਾ ਦਿੱਤਾ ਗਿਆ ਹੈਗਾ ਆ। ਕਿਸੇ ਦੇ ਥਾਂ ਦੇ ਉੱਤੇ ਤਾਂ ਧੜ ਤਾਂ ਹੈਗਾ ਆ, ਸਿਰ ਨਹੀਂ ਹੈਗਾ। ਸੋ ਕਈ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਇਸ ਤੋਂ ਬਾਅਦ ਦੇ ਵਿੱਚ ਇਹ ਵਾਪਰੀਆਂ ਹੈਗੀਆਂ। ਆਈ ਥਿੰਕ ਨਵਾਡਾ ਕੁਛ ਕੁ ਅਜਿਹੇ ਸੂਬੇ ਆ ਜਿੱਥੇ ਕੋਲੰਬਸ ਦਾ ਕੋਈ ਜਿਹੜਾ ਜ਼ਿਕਰ ਆ ਉਹ ਨਾ ਹੋਵੇ, ਪਰ 600 ਅਜੇ ਵੀ ਥਾਵਾਂ ਦੇ ਉੱਤੇ ਜਿਹੜੇ ਬੁੱਤ ਆ ਉਸਦੇ ਲੱਗੇ ਹੈਗੇ ਆ, ਤੇ ਆਲਰੇਡੀ ਜਿਹੜੇ ਕਈ ਥਾਵਾਂ ਤੋਂ, ਦਰਜਨਾਂ ਹੀ ਥਾਵਾਂ ਤੋਂ ਆ ਜਿਹੜੇ ਇਸ ਨੂੰ ਉਤਾਰ ਵੀ ਦਿੱਤੇ ਗਏ ਹੈਗੇ ਆ। ਸੋ ਚਲੋ, ਮੂਲ ਨਿਵਾਸੀਆਂ ਦੇ ਨਾਲ ਧੱਕਾ ਹੋਇਆ, ਇਸ ਦੇ ਵਿੱਚ ਕੋਈ ਅਤਕਥਨੀ ਨਹੀਂ। ਆਪਣੇ ਮੁਲਕ 'ਚ ਕਹਿ ਲਓ ਜਾਂ ਆਪਣੇ ਗੁਆਂਢੀ ਮੁਲਕ ਆ ਜਿਹੜਾ ਉੱਥੇ ਕਹਿ ਲਓ, ਉੱਥੇ ਵੀ ਆਪਾਂ ਸਾਰਾ ਕੁਛ ਅਜਿਹਾ ਜਿਹੜਾ ਉਹ ਦੇਖਿਆ ਹੈਗਾ ਆ। ਤੇ ਕਿਸ ਤਰੀਕੇ ਦੇ ਨਾਲ, ਜਿੱਦਾਂ ਆਪਾਂ ਕਹਿੰਦੇ ਆ ਨਾ ਵੀ ਸਿਸਟੈਮਿਕ ਤਰੀਕੇ ਦੇ ਨਾਲ ਜਿਹੜੇ ਸਿੱਖਾਂ ਦੇ ਖਿਲਾਫ ਉੱਥੇ ਭਾਰਤ ਵਿੱਚ ਜਿਹੜਾ ਉਹ ਚੱਲਦਾ ਆ ਰਿਹਾ ਹੈਗਾ ਆ, ਤੇ ਉਹ ਕਰ ਰਹੇ ਆ। ਸੋ ਉਸੇ ਤਰੀਕੇ ਦੇ ਨਾਲ ਵੀ ਇਹ ਬਹੁਤਾ ਜ਼ਿਆਦਾ ਨਾ ਅੱਗੇ ਵੱਧ ਸਕਣ, ਇਸ ਚੀਜ਼ ਨੂੰ ਲੈ ਕੇ ਵੀ ਦੇਖਿਆ ਜਾਂਦਾ। ਹੁਣ ਤੁਸੀਂ ਸਾਰੇ ਜਾਣੇ ਜਿਹੜੇ ਬਾਹਰ ਘੁੰਮਦੇ ਨੇ ਜਾਂ ਦੇਖਦੇ ਨੇ, ਤੁਸੀਂ ਦੇਖ ਲਓ ਵੀ ਥਾਂ-ਥਾਂ ਦੇ ਉੱਤੇ, ਗਲੀ-ਗਲੀ ਦੇ ਉੱਤੇ ਲਿਕਰ ਸਟੋਰ ਜਿਹੜੇ ਆ ਉਹ ਕਿੱਥੇ ਹੁੰਦੇ ਆ, ਕਿਹੜੇ ਇਲਾਕਿਆਂ ਦੇ ਵਿੱਚ ਜਿਹੜੇ ਹੁੰਦੇ ਆ, ਕਿੱਦਾਂ ਉਹਨਾਂ ਲੋਕਾਂ ਦੇ ਉੱਤੇ ਅਜਿਹੀਆਂ ਚੀਜ਼ਾਂ ਦਾ ਪ੍ਰਭਾਵ ਪਾਇਆ ਜਾਂਦਾ ਆ। ਜਦੋਂ ਤੁਸੀਂ ਪੌਸ਼ ਇਲਾਕਿਆਂ 'ਚ ਜਿਹਨੂੰ ਕਹਿ ਦਿੱਤਾ ਜਾਂਦਾ, ਉੱਥੇ ਤੁਹਾਨੂੰ ਏਦਾਂ ਦੀ ਕੋਈ ਚੀਜ਼ ਜਿਹੜੀ ਉਹ ਲੱਭਦੀ ਵੀ ਨਹੀਂ ਆ। ਸੋ ਇਹ ਇਸ ਤਰੀਕੇ ਦੇ ਨਾਲ, ਸਿਸਟੈਮਿਕ ਤਰੀਕੇ ਦੇ ਨਾਲ ਉਹਨਾਂ ਨੂੰ ਅਜਿਹੀਆਂ ਚੀਜ਼ਾਂ ਦੇ ਵੱਲ ਧੱਕ ਦਿੱਤਾ ਜਾਂਦਾ ਆ। ਹੁਣ ਨੇਟਿਵਸ ਜਿਹੜੇ ਆ ਰਿਜ਼ਰਵੇਸ਼ਨ ਤੱਕ ਜਿਹੜੇ ਸੀਮਤ ਰਹਿ ਗਏ ਆ, ਜਾਂ ਉਹਨਾਂ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਨਾਮ ਦੇ ਨਾਲ ਕਹਿ ਲਓ ਵੀ ਕਸੀਨੋ ਵਗੈਰਾ ਜਿਹੜੇ ਉਹ ਲਾ ਦਿੱਤੇ ਗਏ ਨੇ। ਬਸ ਉਸੇ ਹੀ ਜਿਹੜੇ ਆ ਸਰਕਲ ਦੇ ਵਿੱਚ ਉਹਨਾਂ ਨੂੰ ਘੁਮਾਇਆ ਗਿਆ ਹੈਗਾ। ਜਿੱਥੇ ਥਾਵਾਂ ਦੇ ਉੱਤੇ ਇਹਨਾਂ ਦੀ ਬਹੁ ਗਿਣਤੀ ਹੁੰਦੀ ਆ, ਉੱਥੇ ਕੋਈ ਚੰਗੇ ਸਕੂਲ, ਕਾਲਜਿਸ ਜਿਹੜੇ ਆ ਉਹ ਇਰਦ-ਗਿਰਦ ਜਿਹੜੇ ਨਹੀਂ ਹੁੰਦੇ, ਤੇ ਜਿਸ ਦਾ ਖਾਮਿਆਜ਼ਾ ਜਿਹੜਾ ਆ ਫਿਰ ਉਹ ਸਾਰੀਆਂ ਹੀ ਕਮਿਊਨਿਟੀਆਂ ਨੂੰ ਜਿਹੜਾ ਉਹ ਜਿਹੜੀਆਂ ਖਾਸ ਕਰਕੇ ਉਸ ਦੇ ਉੱਤੇ ਜਿਹੜਾ ਚੱਲ ਰਿਹਾ ਉਹਨਾਂ ਨੂੰ ਭੁਗਤਣਾ ਪੈਂਦਾ ਆ। ਜੀ, ਬਿਲਕੁਲ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸੰਬੰਧ ਦੇ ਵਿੱਚ ਆ। ਡੈਮੋਕ੍ਰੇਟਸ ਹੁਣ ਜਿਹੜੇ ਆ ਉਹ ਕਾਫੀ ਫਿਕਰਮੰਦ ਹੈਗੇ ਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਜਿਹੜੀ ਪੋਪੂਲੈਰਿਟੀ ਆ ਉਹ ਕਾਫੀ ਘਟਦੀ ਜਾ ਰਹੀ ਹੈਗੀ ਆ। ਤੇ ਕਰੋਨਾ ਵਾਇਰਸ ਇੱਕ ਵਾਰੀ ਫੇਰ ਜਿਹੜਾ ਆ ਇਹ ਬਿਜ਼ਨਸ ਜਾਂ ਲਾਈਫ ਨੂੰ ਨਾਰਮਲ ਕਰਨ ਦੇ ਵਿੱਚ ਇੱਕ ਤਰ੍ਹਾਂ ਨਾਲ ਰੁਕਾਵਟ ਬਣਿਆ ਹੋਇਆ ਹੈਗਾ। ਸੋ ਉਹਨਾਂ ਨੇ ਮੋਸਟਲੀ ਬਾਈਡਨ ਨੂੰ C- ਗ੍ਰੇਡ ਦਿੱਤੇ ਹੈਗੇ ਆ। ਹੁਣ ਦੇਖੋ, ਇੱਕ ਤਾਂ ਇਲੈਕਸ਼ਨ ਆਉਣੀ ਆ ਨੈਕਸਟ ਈਅਰ, ਸੋ ਉਹਦੇ ਉੱਤੇ ਕਹਿੰਦੇ ਬਹੁਤ ਜ਼ਿਆਦਾ ਜਿਹੜਾ ਅਸਰ ਪੈ ਸਕਦਾ। ਪਿਛਲੇ ਵੀਕਐਂਡ ਦੇ ਦੌਰਾਨ ਪ੍ਰੈਜ਼ੀਡੈਂਟ ਜਿਹੜੇ ਟਰੰਪ ਆ, ਉਹਨਾਂ ਨੇ ਆਇਓਵਾ ਦੇ ਵਿੱਚ ਆਪਣਾ ਇੱਕ ਜਿਹੜਾ ਆ ਇਕੱਠ ਨੂੰ ਸੰਬੋਧਨ ਕੀਤਾ ਸੀ। ਕਹਿੰਦੇ ਵੀ ਉੱਥੇ ਜਿਹੜੇ ਸਰਵੇ ਆਏ ਆ, ਜਦੋਂ ਉਹ ਪ੍ਰੈਜ਼ੀਡੈਂਟ ਵੀ ਸੀ, ਉਹਦੇ ਨਾਲੋਂ ਵੱਧ ਲੋਕ ਜਿਹੜੇ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਹੁਣ ਸਪੋਰਟ ਕਰ ਰਹੇ ਆ। ਜੀ, ਜਿਹੜੇ ਰਿਪਬਲਿਕਨ ਪਾਰਟੀ ਦੇ ਵਿੱਚ ਉਹਨਾਂ ਦਾ ਕਹਿ ਲਓ ਵੀ ਹੋਰ ਜ਼ਿਆਦਾ ਪਕੜ ਆ ਉਹ ਮਜ਼ਬੂਤ ਹੋਈ ਆ। ਜਿਹੜੇ ਉਹਨਾਂ ਦੇ ਵੋਟਰ ਆ ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਮਿਸ ਕਰ ਰਹੇ ਆ, ਤੇ ਉਹ ਪਹਿਲੋਂ ਦੇ ਨਾਲੋਂ 10-15 ਪੁਆਇੰਟ ਉਹਨਾਂ ਦੇ ਜਿਹੜੀ ਕਹਿ ਲਓ ਵੀ ਲੋਕਪ੍ਰਿਯਤਾ ਹੋਰ ਜ਼ਿਆਦਾ ਜਿਹੜੀ ਰਿਪਬਲਿਕਨ ਪਾਰਟੀ ਦੇ ਵਿੱਚ ਜਿਹੜੀ ਉਹ ਵਧੀ ਆ। ਪ੍ਰੈਜ਼ੀਡੈਂਟ ਬਾਈਡਨ ਦੀ ਜੋਬ ਅਪਰੂਵਲ ਜਿਹੜੀ ਕਰਦੇ ਜਾਈਏ ਤਾਂ ਉਹ ਲਗਾਤਾਰ ਥੱਲੇ ਵੱਲ ਨੂੰ ਜਿਹੜੀ ਉਹ ਜਾ ਰਹੀ ਆ। 41% ਦੇ ਉੱਤੇ ਜਿਹੜੀ ਆ ਉਹ ਸਿਰਫ ਅਪਰੂਵਲ ਰੇਟਿੰਗ ਉਹਨਾਂ ਦੀ ਰਹਿ ਗਈ ਆ। ਡਿਸਅਪਰੂਵਲ 58% ਜਿਹੜੀ ਆ ਉਹ ਹੋ ਚੁੱਕੀ ਆ। 17 ਪੁਆਇੰਟ ਜਿਹੜੀ ਆ ਪਹਿਲੋਂ ਦੇ ਨਾਲੋਂ ਕਹਿੰਦੇ ਵਧੀ ਆ। ਰੈਸਮਿਊਸਨ ਨਵੀਂ ਜਿਹੜੀ ਇੱਕ ਪੋਲ ਹੋਈ ਸੀ ਅੱਜ ਹੀ, ਜਿਹੜੀ ਇਹ ਉਹਨਾਂ ਨੇ ਕੀਤੀ ਆ ਪ੍ਰੈਜ਼ੀਡੈਂਟ ਬਾਈਡਨ ਦੀ ਜੋਬ ਅਪਰੂਵਲ ਦੇ ਉੱਤੇ ਹੈਗੀ ਆ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਇਹ ਚਿੰਤਾ ਹੈਗੀ ਆ। ਇੱਕ ਜਿਹੜਾ ਹਰਜੋਤ ਸਿੰਘ ਜੀ ਵੀ ਪ੍ਰੈਜ਼ੀਡੈਂਟ ਦਾ ਜਿਹੜਾ ਡਿਕਲਾਈਨ ਕਹਿੰਦੇ ਵੀ ਡੈਮੋਕ੍ਰੇਟ ਪਾਰਟੀ ਦੇ ਲਈ ਕਾਫੀ ਜਿਹੜਾ ਅਲਾਰਮਿੰਗ ਆ। ਅਜੇ ਤੱਕ ਆਪਣੇ ਜਿਹੜੇ ਮੁੱਖ ਏਜੰਡਿਆਂ ਦੇ ਵਿੱਚੋਂ ਕਿਸੇ ਨੂੰ ਵੀ ਇਹ ਪਾਸ ਕਰਵਾਉਣ ਦੇ ਵਿੱਚ ਹਾਲ ਦੀ ਘੜੀ ਜਿਹੜੇ ਉਹ ਨਾਕਾਮਯਾਬ ਜਿਹੜੇ ਉਹ ਹੋਏ ਨੇ। ਇਹਨਾਂ ਦੀ ਆਪਣੀ ਹੀ ਪਾਰਟੀ ਦੇ ਜਿਹੜੇ ਡੈਮੋਕ੍ਰੇਟਸ ਦੇ ਵਿੱਚ ਜਿਹੜੇ ਪ੍ਰੋਗਰੈਸਿਵ ਤੇ ਜਿਹੜੇ ਸੈਂਟਰਿਸਟ ਹੈਗੇ ਆ, ਉਹਨਾਂ ਦੇ ਦਰਮਿਆਨ ਕੋਈ ਸਮਝੌਤੇ ਜਿਹੜੇ ਉਹ ਨਾ ਹੋਣ ਕਰਕੇ ਇਹਨਾਂ ਨੂੰ ਬਹੁਤ ਵੱਡੀ ਜਿਹੜੀ ਸਮੱਸਿਆਵਾਂ ਦਾ ਸਾਹਮਣਾ ਝੱਲਣਾ ਪੈ ਰਿਹਾ ਆ। ਕਈ ਓਪੀਨੀਅਨ ਆਰਟੀਕਲ ਵਾਲੇ ਲਿਖਦੇ ਆ ਵੀ ਇਹਨਾਂ ਨੂੰ ਖੁਦ ਨੂੰ ਜਿਹੜਾ ਆ ਇਹ ਇੱਕ ਪੁੱਲ ਦਾ ਕੰਮ ਜਿਹੜਾ ਉਹ ਕਰਨਾ ਚਾਹੀਦਾ ਆ। ਇਹ ਮੀਟਿੰਗਾਂ-ਮੂਟਿੰਗਾਂ ਤਾਂ ਜਿਹੜੇ ਉਹ ਕਰੀ ਜਾ ਰਹੇ ਹੈਗੇ ਨੇ, ਪਰ ਹਾਲ ਦੀ ਘੜੀ ਕਿਸੇ ਤਣ ਪੱਤਣ ਜਿਹੜੀ ਉਹ ਗੱਲ ਲੱਗੀ ਨਹੀਂ ਹੈਗੀ। ਸੋ ਬਾਈਡਨ ਹੁਣਾਂ ਦੀ ਆਪਣੀ ਜਿਹੜੀ ਰੇਟਿੰਗ ਆ ਉਹ ਲਗਾਤਾਰ ਥੱਲੇ ਵੱਲ ਨੂੰ ਡਿੱਗਦੀ ਜਾ ਰਹੀ ਹੈ। ਜੂਨ ਤੋਂ ਲੈ ਕੇ ਹੁਣ ਤੱਕ
15 ਪੁਆਇੰਟ ਆਲਰੇਡੀ ਜਿਹੜੀ ਉਹਨਾਂ ਦੀ ਅਪਰੂਵਲ ਰੇਟਿੰਗ ਆ ਉਹ ਥੱਲੇ ਡਿੱਗ ਚੁੱਕੀ ਹੋਈ ਹੈਗੀ ਆ। ਤੇ ਕਹਿੰਦੇ ਵੀ ਇਹ ਖਾਸ ਕਰਕੇ ਪਾਰਟੀ ਵਾਈਜ਼ ਨਾਲ ਜਿਹੜੇ ਬਹੁਤੇ ਲੋਕ ਉਹੀ ਸੋਚ ਰੱਖਦੇ ਆ, ਜਿਹੜਾ ਇੰਡੀਪੈਂਡੈਂਟ ਵੋਟਰ ਆ ਉਹਦੇ ਵਿੱਚ ਜਿਹੜੀ ਇਹ ਗਿਰਾਵਟ ਆ ਇਹਨਾਂ ਨੂੰ ਨਜ਼ਰ ਜਿਹੜੀ ਉਹ ਆਈ ਆ। ਸੋ ਕਾਫੀ ਵੱਡੀ ਜਿਹੜੀ ਚੁਣੌਤੀ ਆ ਡੈਮੋਕ੍ਰੇਟ ਪਾਰਟੀ ਦੇ ਮੂਹਰੇ ਜਿਹੜੀ ਇਸ ਟਾਈਮ ਖੜੀ ਹੈਗੀ ਆ, ਵੀ ਬਣਨਾ ਕੀ ਆ। ਪ੍ਰੈਜ਼ੀਡੈਂਟ ਦੇ ਕੰਮ ਤੋਂ ਨਾਖੁਸ਼ ਨੇ ਲੋਕ, ਤੇ ਉਤੋਂ ਇਲੈਕਸ਼ਨਾਂ ਜਿਹੜੀਆਂ ਉਹ ਸਿਰ ਤੇ ਆ ਰਹੀਆਂ ਨੇ, ਤਾਂ ਉਹਦੇ ਨਾਲ ਇਹਨਾਂ ਨੂੰ ਨੁਕਸਾਨ ਹੀ ਨੁਕਸਾਨ ਜਿਹੜਾ ਉਹ ਨਜ਼ਰ ਆ ਰਿਹਾ ਹੈਗਾ ਆ। ਜੀ, ਅਗਲੀ ਖਬਰ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਜਿਹੜੇ ਆ ਉਹ ਕੋਵਿਡ-19 ਵੈਕਸੀਨ ਤੇ ਟੈਸਟਿੰਗ ਮੈਂਡੇਟ ਵੀ ਜਿਹੜਾ ਜ਼ਰੂਰੀ ਹੋਣਾ ਚਾਹੀਦਾ ਉਹਦੇ ਵਿੱਚ ਕਹਿ ਰਹੇ ਆ ਵੀ ਇਹ ਇਕੋਨਮੀ ਨੂੰ ਬੂਸਟ ਕਰੂਗਾ ਤੇ ਲਾਈਵਸ ਜਿਹੜੀਆਂ ਆ ਲੋਕਾਂ ਦੀਆਂ ਉਹ ਸੇਵ ਹੋਣਗੀਆਂ। ਪਰ ਜਿਹੜੇ ਬਿਜ਼ਨੈਸਸ ਆ ਉਹ ਕਹਿ ਰਹੇ ਆ ਵੀ ਜਿਹੜੀ ਨਵੀਂ ਰਿਕੁਆਇਰਮੈਂਟ ਹੈਗੀ ਆ ਇਹ ਜਿਹੜੇ ਨਵੇਂ ਰੂਲ ਬਣਾਏ ਜਾ ਰਹੇ ਆ ਇਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਇਨਫੋਰਸ ਕੀਤਾ ਜਾਊਗਾ। ਪਹਿਲਾਂ ਇਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਜਿਹੜੇ ਲੋਕਾਂ ਦੇ 100 ਤੋਂ ਵੱਧ ਇੰਪਲਾਈ ਹੈਗੇ ਆ ਉਹਨਾਂ ਨੂੰ ਇਹ ਜਿਹੜੀ ਰਿਕੁਆਇਰਮੈਂਟ ਕੰਪਲਸਰੀ ਹੋਊਗੀ, ਕਿਉਂਕਿ ਉੱਥੇ 80 ਮਿਲੀਅਨ ਦੇ ਕਰੀਬ ਵਰਕਰਸ ਕੰਮ ਕਰਦੇ ਆ। ਬਾਕੀ ਜਿਹੜੇ ਸਮਾਲ ਬਿਜ਼ਨਸ ਉਹ ਤਾਂ ਕੋਈ 2 4 5 10 ਜਿਹੜੇ ਹੁੰਦੇ ਆ, ਇਸ ਕਰਕੇ ਉਹਨਾਂ ਨੂੰ ਛੱਡਿਆ ਗਿਆ ਸੀ। ਆਕੂਪੇਸ਼ਨਲ ਸੇਫਟੀ ਤੇ ਹੈਲਥ ਐਡਮਿਨਿਸਟ੍ਰੇਸ਼ਨ ਜਿਹੜੀ ਆ ਆਲਰੇਡੀ ਉਹ ਸੈਮੀਨਾਰ ਵੀ ਕਰ ਰਹੇ ਹੈਗੇ ਆ, ਪਰ ਹਜੇ ਵੀ ਜਿਹੜੇ ਬਿਜ਼ਨੈਸਸ ਆ ਉਹ ਕਨਫਿਊਜ਼ ਹੈਗੇ ਆ ਵੀ ਕਿਸ ਤਰ੍ਹਾਂ ਜਿਹੜਾ ਆ ਇਸ ਨੂੰ ਲਾਗੂ ਕੀਤਾ ਜਾਊਗਾ। ਓਸ਼ਾ ਨੇ 862 ਇੰਸਪੈਕਟਰ ਹੈਗੇ, ਉਹਨਾਂ ਨੇ 2020 ਦੇ ਵਿੱਚ ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਥਰੂ ਜਿਹੜਾ ਇਹ ਦੱਸਿਆ ਵੀ ਬਹੁਤ ਸਾਰੇ ਜਿਹੜੇ ਬਿਜ਼ਨੈਸਸ ਆ ਉਹਨਾਂ ਦੇ ਵਿੱਚ ਜਿਹੜੀ ਇਨਫੋਰਸਮੈਂਟ ਹੈ ਨਹੀਂ। ਜਿਹੜੇ ਇੰਪਲਾਈ ਉਹ ਮੰਨਦੇ ਨਹੀਂ। ਇੰਡੀਪੈਂਡੈਂਟ ਬਿਜ਼ਨਸ ਦਾ ਛੱਡੋ, ਜਿਹੜੇ ਗਵਰਨਮੈਂਟ ਦੇ ਇੰਪਲਾਈ ਆ, ਕੋਈ ਸਿਟੀ ਪੁਲਿਸ ਆ, ਚਾਹੇ ਉਹ ਸਕੂਲ ਟੀਚਰ ਹੈਗੇ ਆ, ਚਾਹੇ ਉਹ ਗਵਰਨਮੈਂਟ ਹਸਪੀਟਲ ਦੇ ਇੰਪਲਾਈਜ਼ ਹੈਗੇ ਆ, ਉਹੀ ਨਹੀਂ ਕਈ ਵੈਕਸੀਨ ਲਵਾ ਕੇ ਰਾਜੀ। ਸੋ ਇਹ ਸਿਚੁਏਸ਼ਨ ਜਿਹੜੀ ਆ ਕਾਫੀ ਟੈਂਸ ਇਸ ਟਾਈਮ ਬਣੀ ਹੋਈ ਹੈ। ਹਾਂ ਜੀ, ਬਿਲਕੁਲ। ਸੋ ਓਸ਼ਾ ਆਲਰੇਡੀ ਕਹਿੰਦੇ ਸਟ੍ਰੇਨਡ ਆ, ਉਹ ਤਾਂ ਵੈਸੇ ਹੀ ਚਿੱਟਾ ਹਾਥੀ ਜਿਹੜੇ ਬਹੁਤੇ ਲੋਕ ਉਸ ਨੂੰ ਮੰਨਦੇ ਆ ਵੀ ਕੰਮਕਾਰ ਉਹਨਾਂ ਦਾ ਜਿਹੜਾ ਹੁੰਦਾ ਨਹੀਂ ਆ। ਜਦੋਂ ਸਾਰਾ ਕੁਛ ਹੋ ਹਟਦਾ ਹੈ ਤਾਂ ਅਖੀਰਲੇ ਮੌਕੇ ਦੇ ਉੱਤੇ ਜਿਹੜੇ ਉਹ ਆ ਕੇ ਕਿਸੇ ਨੂੰ $100, ਕਿਸੇ ਨੂੰ $200 ਇੱਦਾਂ ਦੇ ਫਾਈਨ ਫੂਈਨ ਜਿਹੜੇ ਬਾਅਦ ਦੇ ਵਿੱਚ ਉਹ ਕਰ ਦਿੰਦੇ ਆ। ਫੋਸਟਰ ਫਾਰਮ ਦੇ ਵਿੱਚ ਇੱਥੇ ਜਿਹੜਾ ਜੀ। ਹਰਜੋਤ ਸਿੰਘ ਜੀ ਕੋਵਿਡ ਦੇ ਦੌਰਾਨ ਆਪਾਂ ਦੇਖਿਆ ਹੀ ਆ ਵੀ ਕਿੱਦਾਂ ਲੋਕਾਂ ਨੇ ਹਾਹਾਕਾਰ ਲੋਕਾਂ ਦੇ ਵਿੱਚ ਮਚੀ ਰਹੀ ਵੀ ਇੱਥੇ ਸਾਡੇ ਨਾਲ ਧੱਕਾ ਹੋ ਰਿਹਾ ਆ, ਸਾਨੂੰ ਨੌਕਰੀ ਤੋਂ ਕੱਢਣ ਦੀਆਂ ਜਿਹੜੀਆਂ ਧਮਕੀਆਂ ਤੱਕ ਵੀ ਦਿੰਦੇ ਆ, ਇਹ ਉਹ ਹੁੰਦਾ ਆ। ਕੀਤਾ ਉਹਨਾਂ ਨੇ ਕੁਛ ਨਹੀਂ। ਇੰਨੀਆਂ ਜਿਹੜੀਆਂ ਕੋਵਿਡ ਦੇ ਕਰਕੇ ਜਿਹੜੀ ਇਨਫੈਕਸ਼ਨਸ ਜਿਹੜੀਆਂ ਉਹ ਫੈਲੀਆਂ, ਮੌਤਾਂ ਵੀ ਜਿਹੜੀਆਂ ਕਈ ਹੋਈਆਂ। ਸੋ ਹੋਇਆ ਕੁਛ ਨਹੀਂ। ਸੋ ਮੁਸ਼ਕਿਲ ਆ, ਬਹੁਤ ਮੁਸ਼ਕਿਲ ਹੋਣਾ ਆ ਵੀ ਜਿਹੜਾ ਇਹ ਫਾਈਨ ਆ ਉਸ ਨੂੰ ਲੈ ਕੇ ਕੀ ਹੋਊਗਾ। ਹੁਣ ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਤੇ 100 ਤੋਂ ਵੱਧ ਇੰਪਲੋਈ ਆ, ਇੱਕ ਇੰਪਲੋਈ ਵਰਸਸ ਇੰਪਲੋਈ ਜਿਹੜੀ ਆ ਉਹ ਚੀਜ਼ ਸਾਹਮਣੇ ਆ ਜਾਣੀ ਹੈ। ਜਿਹੜੇ ਵੈਕਸੀਨੇਟਿਡ ਆ ਤੇ ਜਿਹੜੇ ਅਨਵੈਕਸੀਨੇਟਿਡ ਹੋਣਗੇ, ਉਹਨਾਂ ਨੇ ਆਪਸ ਦੇ ਵਿੱਚ ਕਹਿ ਲਓ ਵੀ ਖਹਿਬਾਜ਼ੀਆਂ ਜਿਹੜੀਆਂ ਉਹ ਹੋਣਗੀਆਂ, ਇੱਕ ਦੂਜੇ ਦੀ ਸ਼ਿਕਾਇਤ ਜਿਹੜੀ ਆ ਉਹ ਜਿਹੜੀ ਉਹ ਹੋਵੇਗੀ। ਸੋ ਕੰਪਨੀ ਦੇ ਲਈ ਇੱਕ ਬਹੁਤ ਵੱਡੀ ਜਿਹੜੀ ਚੁਣੌਤੀ ਆ ਉਹ ਰਹਿਣ ਵਾਲੀ ਆ ਵੀ ਕਿੱਦਾਂ ਇਸ ਸਾਰੇ ਕਾਸੇ ਨੂੰ ਉਹਨਾਂ ਨੇ ਸੁਲਝਾਉਣਾ ਜਿਹੜਾ ਉਹ ਹੈਗਾ ਆ। ਸੋ ਮੇ ਬੀ ਇਸ ਨੂੰ ਜਿਹੜਾ ਆ ਇਹਨਾਂ ਨੂੰ ਅੱਗੇ ਜਿਹੜਾ ਉਹ ਕਰਨਾ ਪਵੇ ਤਾਂ ਜੋ ਕਲੈਰਿਟੀ ਹੋ ਸਕੇ ਚੰਗੀ ਤਰੀਕੇ ਦੇ ਨਾਲ ਵੀ ਕਿੱਦਾਂ ਜਿਹੜਾ ਉਹ ਕੀਤਾ ਜਾ ਸਕਦਾ। ਕਿਉਂਕਿ ਜਿਨ੍ਹਾਂ ਨੇ ਅਜੇ ਤੱਕ ਨਹੀਂ ਵੈਕਸੀਨੇਸ਼ਨ ਲਵਾਈ, ਇਹ ਸਾਰਾ ਕੁਛ ਹੋਣ ਦੇ ਬਾਵਜੂਦ ਘੱਟ ਚਾਂਸ ਆ ਵੀ ਉਹ ਇੱਦਾਂ ਦੀਆਂ ਚੀਜ਼ਾਂ ਕਹਿਣ ਤੋਂ ਬਾਅਦ ਦੇ ਵਿੱਚ ਵੀ ਜਿਹੜੀ ਉਹ ਵੈਕਸੀਨੇਸ਼ਨ ਆ ਉਹ ਲਗਵਾਉਣਗੇ। ਘੱਟ ਜਿਹੜੇ ਉਹ ਚਾਂਸ ਅਨਲੈਸ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਉਹ ਤਬਦੀਲੀ ਆਉਂਦੀ ਆ ਤਾਂ। ਨਹੀਂ, ਐਕਸ਼ਨ ਤਾਂ ਹੋਇਆ ਰਾਜਕਰਵੀਰ ਸਿੰਘ ਜੀ। ਜਿਹੜੀ ਫੋਸਟਰ ਫਾਰਮ ਦੀ ਆਪਾਂ ਸਰੋਤਿਆਂ ਨੂੰ ਯਾਦ ਕਰਾਉਂਦੇ ਜਾਈਏ, ਜਕਾਰਾ ਮੂਵਮੈਂਟ ਤੇ ਪੰਜਾਬੀ ਰੇਡੀਓ USA ਨੇ ਬਹੁਤ ਵੱਡਾ ਇਸ਼ੂ ਚੱਕਿਆ ਸੀ। ਅਸੀਂ ਕਾਫੀ ਸ਼ੋਜ਼ ਵੀ ਕੀਤੇ ਕਿਉਂਕਿ ਲੋਕ ਰੋਂਦੇ ਸੀ। ਆਪਣੇ ਪੰਜਾਬੀ ਬਹੁਤ ਸਾਰੇ ਜਿਹੜੇ ਬਜ਼ੁਰਗ ਆ, ਮੇਰਾ ਬਜ਼ੁਰਗ ਕਹਿਣ ਦਾ ਮਤਲਬ ਇਹ ਆ ਵੀ ਚਲੋ 50-55 ਤੋਂ ਉੱਤੇ ਲਾ ਲਓ, ਉਹ ਉੱਥੇ ਕੰਮ ਕਰਦੇ ਆ ਤੇ ਲੋਕ ਡਰੇ ਹੋਏ ਸੀ ਵੀ ਸਾਡੇ ਘਰਾਂ ਦੇ ਵਿੱਚ ਜਦੋਂ ਫਿਰ ਉਹ ਵਾਪਸ ਆਉਂਦੇ ਆ ਕਿਤੇ ਕਰੋਨਾ ਨਾ ਫੈਲ ਜਾਏ, ਕਿਉਂਕਿ ਕਾਫੀ ਲੋਕ ਉੱਥੇ ਕਰੋਨਾ ਦੇ ਨਾਲ ਬਿਮਾਰ ਹੋਏ ਸੀ। ਤੇ ਇਸ਼ੂ ਚੱਕਣ ਦਾ ਮਤਲਬ ਕੀ ਹੋਇਆ ਵੀ ਉਹ ਓਸ਼ਾ ਵਾਲੇ ਆਏ, ਉਹਨਾਂ ਨੇ ਕੁਛ ਕੀਤਾ ਨਹੀਂ। ਉਹਨਾਂ ਨੇ ਐਮਰਜੈਂਸੀ ਦੇ ਅੰਡਰ ਜਿਹੜਾ ਵਾਈਟ ਹਾਊਸ ਦਾ ਸੀਗਾ ਇੱਕ ਸਰਕੂਲਰ ਜਾਰੀ ਕੀਤਾ ਆ, ਉਹਦੇ ਅੰਡਰ ਉਹ ਕਹਿੰਦੇ ਵੀ ਨਹੀਂ ਇਹ ਤਾਂ ਜ਼ਰੂਰੀ ਹੈਗਾ ਆ ਮੀਟ। ਤੇ ਪੰਜਾਬੀ ਰੇਡੀਓ USA ਦੇ ਐਡ ਲੱਗਦੀ ਹੁੰਦੀ ਸੀ ਫੋਸਟਰ ਫਾਰਮ ਦੀ, ਬੰਦੇ ਹਾਇਰ ਕਰਨ ਦੀ, ਉਹ ਉਹਨਾਂ ਨੇ ਜ਼ਰੂਰ ਬੰਦ ਕਰਾ ਦਿੱਤੀ ਵੀ ਨਹੀਂ ਜੀ ਤੁਸੀਂ ਸਾਡੇ ਉਲਟ ਬੋਲਦੇ ਸੀ। ਸੋ ਇਹ ਅਸਰ ਹੁੰਦਾ। ਪਰ ਜਿਹੜੇ ਲੋਕ ਸਾਨੂੰ ਕਾਲਾਂ ਕਰਦੇ ਸੀ
ਤੇ ਭਈ ਇਸ਼ੂ ਚੱਕੋ। ਉਹਨਾਂ ਨੇ ਵੀ ਮੁੜ ਕੇ ਸਾਨੂੰ ਕੋਈ ਕਿਸੇ ਨੇ ਕਾਲ ਨਹੀਂ ਕੀਤੀ ਵੀ ਭਾਈ ਤੁਸੀਂ ਵਧੀਆ ਹੋਇਆ ਇਸ਼ੂ ਚੱਕਿਆ। ਕੁਛ ਨਾ ਕੁਛ ਤਾਂ ਉਹਨਾਂ ਨੇ ਕਿਉਂਕਿ ਪਹਿਲਾਂ ਖਾਣ ਲਈ ਉਹ ਇਕੱਠੇ ਹੀ ਹੁੰਦੇ ਸੀ, ਇੱਕ ਜਗ੍ਹਾ ਛੋਟੀ ਜਿਹੀ ਜਗ੍ਹਾ ਹੁੰਦੀ ਸੀ। ਫਿਰ ਉਹਨਾਂ ਨੇ ਬਾਹਰ ਜਿਹੜੇ ਆ ਬਿਲਡਿੰਗ ਤੋਂ ਬਾਹਰ ਛੋਟੇ-ਛੋਟੇ ਜਿਹੜੇ ਬੂਥ ਜਿਹੇ ਬਣਾਉਣੇ ਸ਼ੁਰੂ ਕਰ ਦਿੱਤੇ। ਕਰ ਦਿੱਤੇ ਥੋੜੇ ਜੀ, 6-6 ਫੁੱਟ ਦਾ ਫਾਸਲਾ ਉਸ ਚੀਜ਼ ਦੇ ਵਿੱਚ ਜਿਹੜਾ ਫ਼ਰਕ ਜਿਹੜਾ ਉਹ ਪਾਇਆ। ਪਰ ਮੈਂ ਕਹਿਣ ਦਾ ਮਤਲਬ ਓਸ਼ਾ ਨੇ ਨਹੀਂ ਕੁਛ ਜਿਹੜਾ ਕੀਤਾ, ਜੀ, ਮੈਂ ਉਹਨਾਂ ਦੀ ਨਾਕਾਮੀ ਦੀ ਗੱਲ ਕਰਦਾ ਵੀ ਜੀ, ਉਹਨਾਂ ਵੱਲੋਂ ਜਿਹੜਾ ਕੁਛ ਨਹੀਂ, ਵੀ ਉਹ ਚਿੱਟਾ ਹਾਥੀ ਆ। ਜੀ। ਉਹਨਾਂ ਨੇ ਉਹੀ ਸਰਕੂਲਰ ਜਿਹਾ ਜਿਹੜਾ ਉਹ ਫੜਾ ਕੇ ਤੇ ਉਹਨਾਂ ਨੂੰ ਤੁਰਦੇ ਜਿਹੜੇ ਉਹ ਕੀਤੇ ਆ। ਰਾਈਟ ਨਾਓ ਤਾਂ ਕਹਿੰਦੇ ਵੀ ਜਾਂਚ ਵਗੈਰਾ ਚੱਲ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਇੱਥੇ ਇਹਨਾਂ ਨੂੰ ਚੱਲਣ ਕਿੱਦਾਂ ਦਿੱਤਾ ਗਿਆ, ਵੀ ਜਦੋਂ ਇੰਨੇ ਜ਼ਿਆਦਾ ਬੁਰੇ ਹਾਲਾਤ ਸੀਗੇ, ਜਦ ਕਿ ਟਾਈਸਨ ਫੂਡ ਤੇ ਹੋਰ ਕਈ ਜਿਹੜੀਆਂ ਵੱਡੀਆਂ ਮੀਟ ਉਤਪਾਦਕ ਜਿਹੜੀਆਂ ਫੈਕਟਰੀਆਂ ਸੀਗੀਆਂ, ਉਹਨਾਂ ਨੂੰ ਉਦੋਂ ਬੰਦ ਵੀ ਜਿਹੜਾ ਕੁਛ ਚਿਰ ਦੇ ਲਈ ਕਰਨਾ ਪਿਆ ਸੀਗਾ। ਜੀ, ਸੋ ਬਿਲਕੁਲ ਜੇ ਵੈਕਸੀਨ ਦੀ ਗੱਲ ਕਰਦੇ ਜਾਈਏ ਮੈਂ ਪਹਿਲਾਂ ਦੱਸਿਆ ਹੀ ਆ ਵੀ ਕਿਸ ਤਰ੍ਹਾਂ ਜਿਹੜੇ ਗਵਰਨਮੈਂਟ ਐਂਪਲਾਈਜ਼ ਆ ਉਹ ਨਹੀਂ ਲਵਾ ਰਿਹਾ ਤੇ ਸਾਊਥ ਵੈਸਟ 에ਅਰਲਾਈਨ ਦੇ ਵਿੱਚ ਵੀ ਜਿਹੜਾ ਆ ਬਹੁਤ ਭੜਥੂ ਪਿਆ ਹੋਇਆ ਇਸ ਵੇਲੇ। ਸਾਊਥ ਵੈਸਟ 에ਅਰਲਾਈਨ ਦੇ ਪਾਇਲਟਸ ਦੀ ਜਿਹੜੀ ਯੂਨੀਅਨ ਆ ਉਹ ਕਹਿੰਦੇ ਵੀ ਅਸੀਂ ਕੰਪਲਸਰੀ ਨਹੀਂ ਰੱਖਣਾ ਹੈਗਾ ਇਹ ਵੈਕਸੀਨ। ਜਿਹਦੀ ਮਰਜ਼ੀ ਆ ਉਹ ਲਵਾਵੇ, ਜਿਹਦੀ ਨਹੀਂ ਮਰਜ਼ੀ ਉਹ ਨਾ ਲਵਾਵੇ। ਉਹਨੂੰ ਲੈ ਕੇ ਉਹਨਾਂ ਨੇ ਆਪਣੇ ਜਿਹੜੀ ਆ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਅਸੀਂ ਕੰਮ ਤੇ ਨਹੀਂ ਆਉਣਾ। ਸੋ ਹੁਣ ਪਿਛਲੇ ਕੁਛ ਦਿਨਾਂ ਤੋਂ ਸਾਊਥ ਵੈਸਟ ਦੀਆਂ ਜਿਹੜੀਆਂ ਆ 1000 ਤੋਂ ਵੱਧ ਫਲਾਈਟਾਂ ਜਿਹੜੀਆਂ ਆ ਉਹ ਕੈਂਸਲ ਹੋ ਗਈਆਂ ਆ। ਸੋ ਇੱਕੋ ਦਿਨ 'ਚ ਲੋਕ ਜਿਹੜੇ ਆ ਉਹ ਬਹੁਤ ਕੱਲ੍ਹ ਫਿਕਰ ਸਿਰਫ ਕੱਲ੍ਹ ਦੇ ਕੱਲ੍ਹ ਐਤਵਾਰ ਦੇ ਜੀ, ਵਿੱਚ 1018 ਫਲਾਈਟਾਂ ਜਿਹੜੀਆਂ ਇਹਨਾਂ ਦੀਆਂ ਕੈਂਸਲੇਸ਼ਨ ਹੋ ਰਹੀਆਂ ਤੇ ਅਜੇ ਕਹਿੰਦੇ ਵੀ ਕਾਊਂਟਿੰਗ ਚੱਲੀਓ ਹੀ ਜਿਹੜੀ ਉਹ ਜਾ ਰਹੀ ਹੈਗੀ ਆ। ਲੋਕੀ ਘੰਟਿਆਂ ਬੱਧੀ ਜਿਹੜੀਆਂ ਉਹ ਲਾਈਨਾਂ ਦੇ ਵਿੱਚ ਲੱਗੇ ਰਹੇ, ਪਰ ਕਿਸੇ ਦਾ ਕੋਈ ਵੀ ਤਣ-ਪੱਤਣ ਜਿਹੜਾ ਉਹ ਨਹੀਂ ਲੱਗਾ। ਐਫਏਏ ਦੇ ਦੁਆਰਾ ਜਿਹੜੇ ਪ੍ਰੋਗਰਾਮ ਆ ਉਹ ਇੰਪਲੀਮੈਂਟ ਜਿਹੜਾ ਉਹ ਕਹਿੰਦੇ ਵੀ ਵੈਦਰ ਦੇ ਕਰਕੇ ਕਹਿੰਦੇ ਵੀ ਉਹ ਕੀਤਾ ਗਿਆ ਫਲੋਰੀਡਾ ਦੇ ਵਿੱਚ ਖਾਸ ਕਰਕੇ। ਉਸ ਕਰਕੇ ਟਰੈਵਲ ਐਡਵਾਈਜ਼ਰੀਜ਼ ਦੇ ਕਰਕੇ ਕਹਿੰਦੇ ਵੀ ਫਲਾਈਟਾਂ ਜਿਹੜੀਆਂ ਉਹ ਕੈਂਸਲ ਹੋਈਆਂ। ਦੂਜੇ ਪਾਸੇ ਜਿਹੜਾ ਕੋਵਿਡ-19 ਵੈਕਸੀਨੇਸ਼ਨ ਡਾਇਰੈਕਟਿਵ ਜਿਹੜਾ ਉਹ ਹੈਗਾ ਆ। ਸਾਊਥ ਵੈਸਟ ਦੇ ਸੀਈਓ ਨੇ ਤਾਂ ਅਕਤੂਬਰ ਦੇ ਵਿੱਚ ਹੀ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਕਿਹਾ ਸੀਗਾ ਵੀ ਉਹ ਫੈਡਰਲ ਗਵਰਨਮੈਂਟ ਦੇ ਜਿਹੜੇ ਡਾਇਰੈਕਟਿਵ ਆ ਉਸ ਦੇ ਨਾਲ ਕੰਪਲਾਈ ਜਿਹੜਾ ਆ ਉਹ ਕਰੇਗਾ। ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੀਆਂ ਹਰਜੋਤ ਸਿੰਘ ਜੀ 에ਅਰਲਾਈਨਸ ਆ ਉਹਨਾਂ ਨੇ ਕਿਹਾ ਆ ਵੀ ਸਾਡੇ ਵੀ ਜਿਹੜੇ ਵੈਕਸੀਨੇਸ਼ਨ ਆ ਉਹ ਹੋਣਗੀਆਂ। ਇੱਥੋਂ ਤੱਕ ਕਿ ਆਈ ਥਿੰਕ ਯੂਨਾਈਟਿਡ ਵਾਲਿਆਂ ਨੇ ਤਾਂ ਕੁਛ ਜਿਹੜੇ ਆਪਣੇ ਮੁਲਾਜ਼ਮ ਆ ਉਹਨਾਂ ਨੂੰ ਬਾਹਰ ਦਾ ਰਸਤਾ ਵੀ ਜਿਹੜਾ ਉਹ ਦਿਖਾ ਦਿੱਤਾ ਸੀਗਾ। ਜੀ, ਕਹਿੰਦੇ ਵੀ ਨਹੀਂ ਵੈਕਸੀਨ ਲਵਾਉਣੀ ਤਾਂ ਚਲੋ ਬਾਹਰ ਨੂੰ ਜਿਹੜਾ ਉਹ ਤੁਸੀਂ ਜਿਹੜਾ ਉਹ ਜਾਵੋ। ਸੋ ਵੀਕਐਂਡ ਦੇ ਉੱਤੇ 2000 ਓਵਰਆਲ ਜਿਹੜੀਆਂ ਆ ਸਾਊਥ ਵੈਸਟ 에ਅਰਲਾਈਨ ਦੀਆਂ ਜਿਹੜੀਆਂ ਫਲਾਈਟਸ ਆ ਉਹ ਕੈਂਸਲ ਜਿਹੜੀਆਂ ਉਹ ਹੋਈਆਂ ਹੈਗੀਆਂ ਨੇ। ਜੀ। ਇੱਕ ਜ਼ਰੂਰ ਆ ਆਪਣੇ ਵੀ ਕਈ ਪੰਜਾਬੀ ਰਾਜਕਰਮਵੀਰ ਸਿੰਘ ਜੀ ਨਹੀਂ ਵੈਕਸੀਨ ਲਵਾ ਰਹੇ। ਜਿਹੜਾ ਰਿਲੀਜੀਅਸ ਵੇਸਟ ਗਰਾਊਂਡ ਆ ਉਹ ਪਲੀਜ਼ ਕੋਈ ਯੂਜ਼ ਨਾ ਕਰਿਓ, ਖਾਸ ਕਰਕੇ ਜਿਹੜੇ ਸਿੱਖ ਹੈਗੇ ਆ। ਕਿਉਂਕਿ ਸਿੱਖ ਧਰਮ ਦੇ ਵਿੱਚ ਕੋਈ ਇੱਦਾਂ ਦੀ ਚੀਜ਼ ਨਹੀਂ ਹੈ ਵੀ ਤੁਸੀਂ ਜਿਹੜਾ ਆ ਵੈਕਸੀਨ ਲਵਾਉਣਾ ਉਹ ਤੁਹਾਡੇ ਧਰਮ ਦੇ ਖਿਲਾਫ ਹੈਗਾ। ਤੁਸੀਂ ਕਿਤੇ ਮਿਸਯੂਜ਼ ਕਰੋਗੇ ਮੁੜ ਕੇ ਫਿਰ ਉਹ ਮੀਡੀਆ 'ਚ ਆਊਗਾ, ਦੇਖੋ ਜੀ ਵੀ ਇਹ ਜਿਹੜੇ ਲੋਕ ਆ ਇੱਦਾਂ ਗਲਤ ਇਹਦਾ ਯੂਜ਼ ਕਰ ਰਹੇ ਆ। ਸੋ ਇਹ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਆਪਣੇ ਪੰਜਾਬੀ ਭੈਣ ਭਰਾ ਸਿੱਖ ਹੈਗੇ ਆ ਆਪਣੇ ਧਰਮ ਨੂੰ ਨਾ ਯੂਜ਼ ਕਰਿਓ ਵੀ ਅਸੀਂ ਵੈਕਸੀਨ ਨਹੀਂ ਲਵਾਉਣਾ, ਕਿਉਂਕਿ ਸਿੱਖ ਧਰਮ 'ਚ ਕਿਤੇ ਨਹੀਂ ਲਿਖਿਆ ਆ ਵੀ ਤੁਸੀਂ ਜਿਹੜਾ ਵੈਕਸੀਨ ਆ ਉਹ ਨਾ ਲਵਾਓ। ਜੀ, ਇਹ ਤਾਂ ਸਰਬੱਤ ਦੇ ਭਲੇ ਵਾਲੇ ਆ ਤੇ ਉਦਾਂ ਤਾਂ ਹੁਣ ਵੈਕਸੀਨ ਨੂੰ ਤੇ ਇਸੇ ਤਰੀਕੇ ਦੇ ਨਾਲ ਹੀ ਪ੍ਰਚਾਰਿਆ ਜਿਹੜਾ ਹੋ ਗਿਆ ਆ ਵੀ ਇਦਾਂ ਕਰਨ ਦੇ ਨਾਲ ਲੋਕਾਂ ਦਾ ਜਿਹੜਾ ਉਹ ਭਲਾ ਹੁੰਦਾ ਆ, ਤਾਂ ਫਿਰ ਉਹ ਕਿਤੇ ਨਾ ਕਿਤੇ ਆਪਣੇ ਧਰਮ ਦੇ ਉਸ ਜਿਹੜੇ ਮੰਤਵ ਤੋਂ ਉਲਟ ਜਾਣ ਵਾਲੀ ਗੱਲ ਜਿਹੜੀ ਉਹ ਬਣ ਜਾਂਦੀ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਨੇਵੀ ਦੇ ਨਿਊਕਲੀਅਰ ਇੰਜੀਨੀਅਰ ਆ ਉਸ ਨੂੰ ਚਾਰਜ ਕੀਤਾ ਗਿਆ ਆ। ਕਹਿੰਦੇ ਵੀ ਉਸ ਦੇ ਦੁਆਰਾ ਅਮਰੀਕਨ ਸਬਮਰੀਨਸ ਜਿਹੜੀਆਂ ਪਣਡੁੱਬੀਆਂ ਹੁੰਦੀਆਂ ਆ ਉਹਨਾਂ ਦੇ ਜਿਹੜੇ ਸੀਕ੍ਰੇਟਸ ਆ ਉਹ ਕਿਸੇ ਫੋਰਨ ਗਵਰਨਮੈਂਟ ਆ ਉਹਨਾਂ ਨੂੰ ਉਹ ਜਿਹੜਾ ਆ ਉਹ ਵੇਚਣ ਦੀ ਕੋਸ਼ਿਸ਼ ਕਰ ਰਹੇ ਸੀ, ਇਨਫੋਰਮੇਸ਼ਨ ਪਾਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਕਹਿੰਦੇ ਵੀ ਉਸ ਬੰਦੇ ਨੇ ਨੇਵੀ ਦੇ ਇਸ ਨਿਊਕਲੀਅਰ ਇੰਜੀਨੀਅਰ ਨੇ ਸੋਚਿਆ ਇਹ ਸ਼ਾਇਦ ਬਾਹਰਲੇ ਮੁਲਕ ਦਾ ਕੋਈ ਰਿਪਰੈਜ਼ੈਂਟੇਟਿਵ ਆ, ਉਹ ਤਾਂ ਬਾਅਦ ਚ ਪਤਾ ਲੱਗਾ ਵੀ ਉਹ ਤਾਂ ਅੰਡਰ ਕਵਰ FBI ਏਜੰਟ ਸੀਗਾ। ਜਸਟਿਸ ਡਿਪਾਰਟਮੈਂਟ ਦੀ ਜਿਹੜੀ ਫਾਈਲਿੰਗ ਆ ਉਸ ਦੇ ਵਿੱਚ ਇਹ ਪਤਾ ਲੱਗਾ ਆ। ਸੋ ਕ੍ਰਿਮੀਨਲ ਜਿਹੜੀ ਕੰਪਲੇਂਟ ਆ ਇਸ ਦੇ ਖਿਲਾਫ ਜੋਨਾਥਨ ਟੋਬੀ ਜਿਹੜਾ ਆ ਉਸ ਦੇ ਖਿਲਾਫ ਜਿਹੜੀ ਇਹ ਹੁਣ ਲਗਾਈ ਹੈਗੀ ਆ ਵੀ ਪਿਛਲੇ 1 ਸਾਲ ਤੋਂ ਦੇਖੋ ਹਰਜੋਤ ਸਿੰਘ ਜੀ ਜਦੋਂ FBI ਵਾਲੇ ਵੀ ਪੂਰੀ ਇਨਵੈਸਟੀਗੇਸ਼ਨ ਕਰਦੇ ਲੰਮੀ ਚੌੜੀ ਹੋਈ ਕਰਦੇ ਆ। ਸੋ 1 ਸਾਲ ਤੱਕ ਉਸ ਬੰਦੇ ਨੂੰ ਇਦਾਂ ਹੀ ਜਿਹੜਾ ਉਹ
ਭੰਬਲ ਭੁੱਸੇ 'ਚ ਪਾਈ ਰੱਖਿਆ ਜਾਂ ਉਸ ਨੂੰ ਇਹੀ ਭਰੋਸਾ ਜਿਹੜਾ ਦਵਾਈ ਰੱਖਿਆ ਵੀ ਅਸੀਂ ਬਾਹਰਲੇ ਮੁਲਕ ਦੇ ਹੀ ਜਿਹੜੇ ਉਹ ਹੈਗੇ ਆ। ਕੰਟਰੀ ਦਾ ਨਾਮ ਜਿਹੜਾ ਅਜੇ ਆ ਉਹ ਨਹੀਂ ਡਿਸਕਲੋਜ਼ ਇਹਨਾਂ ਨੇ ਕੀਤਾ ਗਿਆ। ਟੋਬੀ 42 ਸਾਲ ਵੈਸਟ ਵਰਜੀਨੀਆ ਤੋਂ ਕਹਿੰਦਾ ਵੀ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਉਸ ਦੀ 45 ਸਾਲਾਂ ਦੀ ਜਿਹੜੀ ਘਰਵਾਲੀ ਡਿਆਨਾ ਉਸ ਨੂੰ ਵੀ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਆ ਤੇ ਕਹਿੰਦੇ ਵੀ ਇਹ ਇੱਕ ਮੈਮਰੀ ਕਾਰਡ ਉਸ ਨੂੰ ਉਹਨਾਂ ਨੇ ਜਿਹੜਾ ਡਰੋਪ ਕਰਕੇ ਆਉਣਾ ਸੀ ਜੈਫਰਸਨ ਕਾਉਂਟੀ ਦੇ ਵਿੱਚ, ਜਿਹਦੇ ਵਿੱਚ ਨਿਊਕਲੀਅਰ ਜਿਹੜੇ ਅਮਰੀਕਾ ਦੀ ਜਿਹੜੀ ਪਣਡੁੱਬੀਆਂ ਆ ਉਸ ਦੇ ਸੀਕ੍ਰੇਟਸ ਉਸ ਦੇ ਵਿੱਚ ਉਹ ਵੇਚਣ ਜਾ ਰਹੇ ਸੀਗੇ। ਸੋ FBI ਦੇ ਅੰਡਰਕਵਰ ਏਜੰਟ ਨੇ $10,000 ਕ੍ਰਿਪਟੋ ਕਰੰਸੀਜ਼ ਦੇ ਵਿੱਚ ਜਿਹੜਾ ਟੋਬੀ ਆ ਉਸ ਨੂੰ ਘੱਲੇ ਸੀਗੇ ਵੀ ਸਾਈਨ ਆਫ ਗੁੱਡ ਫੇਥ ਐਂਡ ਟਰਸਟ ਇਸ ਦੇ ਕਰਕੇ। ਸੋ ਓਵਰਆਲ $20,000 ਜਿਹੜੇ ਆ FBI ਨੇ ਉਸ ਨੂੰ ਪੇ ਕੀਤੇ ਸੀਗੇ ਤੇ ਇਸ ਪੂਰੇ ਮਾਮਲੇ ਦੇ ਸਟਿੰਗ ਆਪਰੇਸ਼ਨ ਦੇ ਵਿੱਚ ਇਸ ਨੂੰ ਇਹਨਾਂ ਨੇ ਫੜਿਆ। 2012 ਤੋਂ ਕੰਮ ਕਰ ਰਿਹਾ ਸੀਗਾ US ਸਰਕਾਰ ਦੇ ਲਈ ਜਿਹੜਾ ਨਿਊਕਲੀਅਰ ਨੇਵੀ ਦਾ ਨਿਊਕਲੀਅਰ ਜਿਹੜਾ ਇੰਜੀਨੀਅਰ ਆ ਉਹ ਸੀਗਾ। ਸੋ ਦੈਟਸ ਵੈਰੀ ਡੇਂਜਰਸ ਵੀ ਹੋਰ ਪਤਾ ਨਹੀਂ ਕਿਹੜੀ ਥਾਵਾਂ ਦੇ ਉੱਤੇ ਕੌਣ ਕੀ ਕੁਛ ਜਿਹੜਾ ਉਹ ਕਰ ਰਹੇ ਜਿਹੜੇ ਉਹ ਹੋ ਸਕਦੇ ਨੇ। ਜੀ ਬਿਲਕੁਲ, ਇਹ ਪਤਾ ਨਹੀਂ ਵੀ ਕੁਛ ਸਾਲ ਪਹਿਲਾਂ ਲਾਰੈਂਸ ਲਿਵਰਮੋਰ ਲੈਬ ਦਾ ਇੱਕ ਸਾਇੰਟਿਸਟ ਜਿਹੜਾ ਆ ਉਹ ਵੀ ਚਾਈਨਾ ਵਾਲਿਆਂ ਨੂੰ ਜਿਹੜਾ ਆ ਵੇਚ ਰਿਹਾ ਸੀ ਸਮਾਨ ਤੇ ਉਹ ਫੜਿਆ ਗਿਆ ਸੀ। ਸੋ ਇਹ ਲੋਕ ਪਤਾ ਨਹੀਂ ਕਿਉਂ ਆਪਣੇ ਜਿਹੜਾ ਮੁਲਕ ਆ ਉਹਦੇ ਉਲਟ ਇਦਾਂ ਦਾ ਕੰਮ ਕਰਦੇ ਆ। ਪਰ ਇਹ ਵੀ ਹੈ ਨਾ ਹਰਜੋਤ ਸਿੰਘ ਜੀ ਵੀ ਕਈ ਵਾਰੀ ਤਾਂ ਉਧਰਲੇ ਮੁਲਕਾਂ ਤੋਂ ਵੀ ਉਹਨਾਂ ਨੇ ਜਾਣ ਕੇ ਸੈਟਅਪ ਕੀਤੇ ਹੁੰਦੇ ਆ ਬੰਦੇ, ਉਹਨਾਂ ਨੇ ਘੱਲੇ ਹੁੰਦੇ ਆ, ਉਹਨਾਂ ਨੇ ਵੀ ਸਪਾਈ ਜਿਹੜੇ ਏਦਾਂ ਘੱਲੇ ਹੁੰਦੇ ਆ। ਜੀ ਸੋ ਇਹ ਸਪਾਈ ਗੇਮ ਤਾਂ ਜਿਹੜੀ ਉਹ ਚੱਲਦੀ ਓ ਰਹਿੰਦੀ, ਇੱਧਰੋਂ ਵੀ ਹੋਰ ਮੁਲਕਾਂ 'ਚ ਜਾਂਦੇ ਆ ਤੇ ਉੱਧਰੋਂ ਵੀ ਜਿਹੜੇ ਇੱਧਰਲੇ ਪਾਸੇ ਨੂੰ ਉਹ ਆਉਂਦੇ ਆ। ਜੀ ਕੁਛ ਸਾਲ ਪਹਿਲਾਂ ਆਪਾਂ ਨੂੰ ਪਤਾ ਆ ਵੀ 2 ਸਾਲ ਪਹਿਲਾਂ ਕਿੰਨਾ ਇਸ਼ੂ ਬਣਿਆ ਸੀ ਵੀ ਕੁਛ ਜਿਹੜੇ ਚਾਈਨੀਜ਼ ਮੂਲ ਦੇ ਸਾਇੰਟਿਸਟ ਸੀ ਉਹ ਜਿਹੜੇ PhD ਕਰ ਰਹੇ ਸੀ ਉਹਨਾਂ ਦੇ ਵੀਜ਼ੇ ਜਿਹੜੇ ਡਿਨਾਈ ਕਰਤੇ ਸੀ ਤੇ ਉਹਦਾ ਚਾਰਜ ਵਿਰੋਧ ਕੀਤੇ ਵੀ ਗਏ ਬਹੁਤ ਸੀਗੇ ਲੋਕਾਂ ਨੇ ਵੀ ਕੀਤਾ ਵੀ ਦੇਖੋ। ਐਸਪੀਨੇਜ ਦੇ ਮਾਮਲੇ ਦੇ ਵਿੱਚ ਵੀ ਉਹ ਇੱਥੇ ਆ ਕੇ ਸਿਰਫ ਤੇ ਸਿਰਫ ਇੰਟੈਲੀਜੈਂਸ ਜਿਹੜੀ ਉਹ ਇਕੱਤਰ ਜਿਹੜੀ ਉਹ ਜੀ ਕਰ ਰਹੇ ਸੀ PhDਆਂ ਦੀ ਆੜ ਦੇ ਵਿੱਚ। ਜੀ ਸੋ ਇਹ ਵੀ ਪਤਾ ਲੱਗਾ ਸੀ ਉਹ ਬਹੁਤ ਸਾਰੇ ਮਿਲਟਰੀ ਲਈ ਕੰਮ ਕਰਦੇ ਸੀ ਉੱਥੇ ਜਾਂ ਮਿਲਟਰੀ ਜੀ। ਤੇ ਅਗਲੀ ਖਬਰ ਵੱਲ ਚਲੀਏ। ਫੇਸਬੁੱਕ ਵਾਲਿਆਂ ਨੂੰ ਹੁਣ ਥੋੜਾ ਜਿਹਾ ਝਟਕਾ ਤਾਂ ਲੱਗਾ ਹੈਗਾ ਆ ਕਿਉਂਕਿ ਫੇਸਬੁੱਕ ਦੀ ਵਿਸਲ ਬਲੋਅਰ ਜਿਹੜੀ ਬੀਬੀ ਸੀਗੀ ਹੂੰ, ਹੂੰ, ਹੂੰ। ਉਹ ਜਦੋਂ ਉਸਨੇ ਸਾਰਾ ਕੁਛ ਸੈਨੇਟ ਦੇ ਅੱਗੇ ਜਿਹੜਾ ਦੱਸਿਆ ਹੈਗਾ ਹੀਅਰਿੰਗ ਦੇ ਵਿੱਚ ਤੇ ਹੁਣ ਅੱਜ ਫੇਸਬੁੱਕ ਦੇ ਵਾਈਸ ਪ੍ਰੈਜ਼ੀਡੈਂਟ ਗਲੋਬਲ ਅਫੇਅਰਸ ਦੇ ਜਿਹੜੇ ਹੈਗੇ ਨਿਕ ਕਲੈਗ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਵਿਸਲ ਬਲੋਅਰ ਬੀਬੀ ਆ ਫਰਾਂਸਿਸ ਹੌਗਨ ਜਿਹਦੀ ਟੈਸਟੀਮਨੀ ਹੋਈ ਆ ਸੈਨੇਟ ਦੇ ਸਾਹਮਣੇ ਉਹ ਤੋਂ ਬਾਅਦ ਉਹ ਹੁਣ ਇੱਕ ਤਰ੍ਹਾਂ ਦਾ ਸੇਫਟੀ ਫਿਊਚਰ ਜਿਹੜਾ ਆ ਬੱਚਿਆਂ ਦੇ ਲਈ ਬਲੌਕ ਕਰਨ ਵਾਲਾ ਉਹ ਲਾਣ ਜਾ ਰਹੇ ਹੈਗੇ ਆ ਤਾਂ ਕਿ ਜਿਹੜੇ ਬੱਚੇ ਆ ਉਹ ਉਹਨਾਂ ਨੂੰ ਤੁਸੀਂ ਬਲੌਕ ਕਰ ਸਕੋ। ਜਿਹੜਾ ਕੋਈ ਉੱਦਾਂ ਦਾ ਕੋਈ ਸੈਕਸ਼ੂਅਲ ਰਿਲੇਟਡ ਮਟੀਰੀਅਲ ਆ ਜਾਂ ਕੋਈ ਵਾਇਲੈਂਸ ਦੇ ਰਿਲੇਟਡ ਮਟੀਰੀਅਲ ਹੈਗਾ, ਸੁਸਾਈਡਲ ਰਿਲੇਟਡ ਮਟੀਰੀਅਲ ਹੈਗਾ, ਇੱਦਾਂ ਦੇ ਉੱਤੇ ਉਹ ਜਿਹੜਾ ਸੇਫਟੀ ਫਿਊਚਰ ਹੋਊਗਾ ਤੇ ਉਹਨੂੰ ਤੁਸੀਂ ਜਿਹੜਾ ਆ ਬਲੌਕ ਕਰ ਸਕਦੇ ਹੈਗੇ ਜਿਹੜੇ 13 ਸਾਲ ਜਾਂ ਉਹ ਤੋਂ ਵੱਧ ਉਮਰ ਦੇ ਬੱਚੇ ਹੈਗੇ ਆ, ਸੌਰੀ ਉਹ ਤੋਂ ਘੱਟ ਉਮਰ ਦੇ। ਜੀ ਤੇ ਵੈਸੇ ਤਾਂ 13 ਸਾਲ ਤੋਂ ਘੱਟ ਵਾਲਿਆਂ ਦਾ ਇਹ ਅਕਾਊਂਟ ਬਣਾਉਂਦੇ ਨਹੀਂ ਆ, ਪਰ ਤੁਸੀਂ ਫਿਰ ਵੀ ਦੇਖੋ ਉਸੇ ਬੀਬੀ ਨੇ ਜਿਹੜਾ ਰਿਪੋਰਟ ਦੇ ਵਿੱਚ ਦੱਸਿਆ ਜੀ ਕਹਿੰਦੇ ਵੀ 6 ਲੱਖ ਇਹਨਾਂ ਨੇ ਡਿਲੀਟ ਕੀਤੇ ਸੀ ਇੰਸਟਾਗ੍ਰਾਮ ਤੇ ਫੇਸਬੁੱਕ ਵਾਲਿਆਂ ਨੇ, ਪਰ ਕਹਿੰਦੀ ਅਜੇ ਵੀ ਮਿਲੀਅਨਸ ਹੋਰ ਜਿਹੜੇ ਆ 13 ਸਾਲ ਤੋਂ ਘੱਟ ਦੀ ਉਮਰ ਦੇ ਬੱਚਿਆਂ ਵਾਲਿਆਂ ਦੇ ਉਹ ਉੱਥੇ ਅਕਾਊਂਟ ਹੈਗੇ। ਫੇਸਬੁੱਕ ਨੂੰ ਕਹਿੰਦੇ ਪਤਾ ਵੀ ਆ ਪਰ ਫਿਰ ਵੀ ਉਸ ਦੇ ਬਾਵਜੂਦ ਜਿਹੜੇ ਉਹਨਾਂ ਨੂੰ ਉਹ ਡਿਲੀਟ ਨਹੀਂ ਕਰ ਰਹੇ। ਕਿਉਂ ਨਹੀਂ ਕਰ ਰਹੇ? ਕਿਉਂਕਿ ਉਹਨਾਂ ਨੇ ਉਹਨਾਂ ਨੂੰ ਐਡਸ ਜਿਹੜੀਆਂ ਆ ਉਹ ਵੇਚਣੀਆਂ ਹੈਗੀਆਂ। ਸੋ ਤੁਸੀਂ ਹਿਸਾਬ ਲਾ ਲਓ ਹਰਜੋਤ ਸਿੰਘ ਜੀ ਵੀ ਫੇਸਬੁੱਕ ਲੋਕਾਂ ਦੀ ਸੇਫਟੀ ਦੇ ਨਾਲੋਂ ਕੀ ਹੈਗਾ ਆ। ਦੇਖੋ ਫੇਸਬੁੱਕ ਤੇ ਲਾਈਵ ਅਸੀਂ ਵੀ ਕਰਦੇ ਪਰ ਇਹ ਆ ਵੀ ਅਸੀਂ YouTube ਤੇ ਵੀ ਨਾਲ-ਨਾਲ ਕਰਦੇ ਆ। ਜਿੱਦਣ ਆਪਣੇ ਬਹੁਤੇ ਲੋਕ YouTube ਵਾਲੇ ਪਾਸੇ ਜਾਣਗੇ ਫੇਸਬੁੱਕ ਤੇ ਤਾਂ ਨਿਰਾ ਹੀ ਗੰਦ ਆ, ਇਹ ਸਭ ਨੂੰ ਹੀ ਪਤਾ ਆ ਵੀ ਹੁਣ ਹਾਲਾਤ ਜਿਹੜੇ ਉਹ ਕਿੱਦਾਂ ਦੇ ਆ। ਸੋ ਅਸੀਂ ਜਿਹੜੇ ਵੀ ਫੇਸਬੁੱਕ ਦੇ ਉੱਤੇ ਦੇਖ ਰਹੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਪਲੀਜ਼ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਜਿਹੜਾ ਉਹ ਤੁਸੀਂ ਸਬਸਕ੍ਰਾਈਬ ਕਰੋ। ਉੱਥੇ ਜਾ ਕੇ ਜਿਹੜਾ ਲਾਈਵ ਆ ਵੀਡੀਓਜ਼ ਆ ਉਹ ਜਿਹੜੀਆਂ ਤੁਸੀਂ ਜ਼ਰੂਰ ਦੇਖਿਆ ਕਰੋ। ਇੱਕ ਜਿਹੜੀ ਵੱਡੀ ਪ੍ਰੋਬਲਮ ਆ ਵੀ ਕੋਈ ਵੀ ਕੁਛ ਵੀ ਜਿਹੜਾ ਆ ਫੇਸਬੁੱਕ ਦੇ ਉੱਤੇ ਲਿਖ ਦਿੰਦਾ ਆ ਤਾਂ ਉਹਦੇ ਨਾਲ ਜਿਹੜਾ ਉਹ ਇੱਕ ਲੋਕੀ ਸੋਚਦੇ ਆ ਵੀ ਸ਼ਾਇਦ ਉਹ ਕਿਤੇ ਨਿਊਜ਼ ਸੋਰਸ ਦੀ ਜਿਹੜੀ ਉਹ ਬਣ ਜਾਂਦੀ ਹੈ। ਗਲਤ ਤੋਂ ਗਲਤ ਜਿਹੜੀਆਂ ਖਬਰਾਂ ਆ, ਅਫਵਾਹਾਂ ਆ, ਉਹ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ ਇੰਨੀ ਕੁ ਜ਼ਿਆਦਾ ਜੰਗਲ ਦੇ ਵਿੱਚ ਅੱਗ ਵਾਂਗੂ ਫੈਲ ਜਾਂਦੀਆਂ ਵੀ ਉਹਨਾਂ ਦੇ ਉੱਤੇ ਕਾਬੂ ਪਾਉਣਾ ਜਿਹੜਾ ਉਹ ਫਿਰ ਬਾਅਦ ਦੇ ਵਿੱਚ ਨਾਮੁਮਕਿਨ ਜੇ ਵਾਂਗੂ ਹੀ ਉਹ ਬਣ ਜਾਂਦਾ ਹੈਗਾ। ਅਗਲੀ ਖਬਰ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਆ। ਇੱਕ ਲੌਰਿਨ ਚੋ ਨਾਮ ਦੀ ਜਿਹੜੀ ਬੀਬੀ ਆ 30 ਸਾਲਾਂ ਦੀ, ਉਹ ਜੱਕਾ ਵੈਲੀ ਦੇ ਵਿੱਚ ਉਹਦੇ ਜਿਹੜਾ ਬॉयਫ੍ਰੈਂਡ ਸੀ ਉਹਦੇ ਵੱਲੋਂ ਰਿਪੋਰਟ ਕੀਤੀ ਗਈ ਸੀ ਵੀ ਉਹ ਗੁੰਮ ਹੋ ਗਈ ਆ।
ਤੇ ਹੁਣ ਪਤਾ ਲੱਗਿਆ ਆ ਵੀ ਅੱਜ ਸੈਨ ਬਰਨਾਰਡੀਨੋ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਵੱਲੋਂ ਵੀ ਲੌਰਿਨ ਸ਼ੋ ਦੇ ਜਿਹੜੇ ਹਿਊਮਨ ਰਿਮੇਨਸ ਆ ਉਹ ਉਹਨਾਂ ਨੇ ਲੱਭ ਲਏ ਆ। ਸੋ ਇਹਦਾ ਮਤਲਬ ਇਹ ਆ ਵੀ ਉਹਦੀ ਜਿਹੜੀ ਡੈਥ ਹੋ ਗਈ ਆ, ਜਾਂ ਉਹ ਮਰ ਗਈ ਆ, ਜਾਂ ਉਹਨੂੰ ਮਾਰ ਦਿੱਤਾ ਗਿਆ ਆ, ਕਿਉਂਕਿ ਜਿਹੜਾ ਉਹਦਾ ਬॉयਫ੍ਰੈਂਡ ਆ ਉਸਨੇ ਜਦੋਂ ਉਹ ਗੁਆਚੀ ਉਹ ਤੋਂ 3 ਘੰਟੇ ਬਾਅਦ ਦੱਸਿਆ ਵੀ ਉਹ ਕਿਤੇ ਗੁੰਮ ਹੋ ਗਈ ਆ, ਤੇ ਕਹਿੰਦਾ ਵੀ ਉਹਦੀ ਜਿਹੜੀ ਮੈਂਟਲੀ ਉਹਦੀ ਜਿਹੜੀ ਕੰਡੀਸ਼ਨ ਸਟੇਬਲ ਨਹੀਂ ਸੀ। ਜੀ, ਤੇ ਆਪਾਂ ਹਰਜੋਤ ਸਿੰਘ ਜੀ ਸਾਊਥ ਵੈਸਟ ਦੀ ਗੱਲ ਕਰਕੇ ਹੀ ਹਟੇ ਹਾਂ, ਤੇ ਝਟਕਾ ਉਹਨਾਂ ਨੂੰ ਕੱਲੀਆਂ ਫਲਾਈਟਾਂ ਲੱਗਣ ਦੇ ਕਰਕੇ ਹੀ ਜਿਹੜਾ ਉਹ ਨਹੀਂ ਲੱਗਾ। ਕਹਿੰਦੇ ਵੀ ਉਹਦੇ ਕਰਕੇ ਅੱਜ ਸ਼ੇਅਰ ਵੀ ਉਹਨਾਂ ਦੇ ਚੰਗੇ ਜਿਹੜੇ ਉਹ ਸਲਾਈਡ ਆ ਉਹ ਕਰ ਰਹੇ ਜਿਹੜੇ ਉਹ ਹੈਗੇ ਆ। ਸੋ ਹਾਲਾਤ ਜਿਹੜੇ ਕਾਫੀ ਜਿਹੜੇ ਉਹਨਾਂ ਦੇ ਲਈ ਮਾੜੇ ਜਿਹੜੇ ਉਹ ਬਣਦੇ ਜਾ ਰਹੇ ਆ। ਕਸਟਮਰਸ ਜਿਹੜੇ ਆ ਉਹ ਆਊਟਰੇਜਡ ਹੈਗੇ ਆ। ਅੱਜ ਦੇ ਅੱਜ ਜੇ ਆਪਾਂ ਕਰੀਏ ਤੇ 350 ਫਲਾਈਟਾਂ ਉਹਨਾਂ ਦੀਆਂ ਅੱਜ ਵੀ ਕੈਂਸਲ ਜਿਹੜੀਆਂ ਉਹ ਹੋ ਗਈਆਂ ਆ। ਕੱਲ ਤਾਂ 1124 ਫਲਾਈਟਾਂ ਜਿਹੜੀਆਂ ਉਹਨਾਂ ਦੀਆਂ ਕੈਂਸਲ ਜਿਹੜੀਆਂ ਹੋਈਆਂ ਸੀਗੀਆਂ। ਸੋ ਮਹਿਜ 30% ਆਫ ਇਟਸ ਸਕੈਡਿਊਲ ਜਿਹੜਾ ਉਹ ਚੱਲਿਆ ਸੀਗਾ। ਡੈਲਸ ਬੇਸਡ ਇਹ ਏਅਰਲਾਈਨ ਜਿਹੜੀ ਹੈਗੀ ਆ ਸਾਊਥ ਵੈਸਟ, ਤੇ ਇਸ ਟਾਈਮ ਕਾਫੀ ਜ਼ਿਆਦਾ ਨਮੋਸ਼ੀ ਦਾ ਸਾਹਮਣਾ ਜਿਹੜਾ ਆ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਜੀ। ਸੋ ਇੱਕ ਕਰੈਕਸ਼ਨ ਜ਼ਰੂਰ ਕਰ ਦਈਏ, ਸਵੇਰੇ ਸ਼ਾਇਦ ਆਪਾਂ ਜਦੋਂ ਦੱਸ ਰਹੇ ਸੀ ਵੀ ਕਿਹੜੇ ਬਿਜ਼ਨੈਸਿਸ ਕਲੋਜ਼ ਆ ਕਿਹੜੇ ਓਪਨ ਆ, ਸਟਾਕ ਮਾਰਕੀਟ ਅੱਜ ਓਪਨ ਹੈਗੀ ਆ ਜੀ। ਜੀ, ਤੇ ਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਬ੍ਰੇਕ ਲੈਂਦੇ ਹਾਂ ਫਿਰ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਵਾਪਸ ਹਾਜ਼ਰ ਹੁੰਦੇ ਹਾਂ। ਤੇ ਜ਼ਰੂਰ ਅਸੀਂ ਆਪਣੇ ਜਿੰਨੇ ਵੀ ਸਰੋਤੇ ਸਾਡੇ ਲਾਈਵ ਦੇਖ ਰਹੇ ਆ, ਅਸੀਂ ਉਹਨਾਂ ਨੂੰ ਬੇਨਤੀ ਕਰਦੇ ਵੀ YouTube ਦਾ ਚੈਨਲ ਜ਼ਰੂਰ ਪੰਜਾਬੀ ਰੇਡੀਓ USA ਦਾ ਉਸਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ। ਤੇ ਆਪਾਂ ਮਿਲਦੇ ਹਾਂ ਇੱਕ ਹੁਣ ਬ੍ਰੇਕ ਤੋਂ ਬਾਅਦ 'ਚ ਜੀ। ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ। ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ, ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 509 NMLS 698952 DRA नहीं ब्रोंका मुझे आज नहीं रहेगी मुझे 7197। All loans are subject to credit and underwriting approval. माँ ठीक है। मैं क्या जी ग्रोसरी लेने चलिए। ग्रोसरी लेना तो सिर्फ बहाना है, इन्हें अपनी मंडी का स्वाद खाना है। जी हाँ, अपनी मंडी फ्रेजनो च इंडियन ग्रोसरी स्टोर, जिथों तुसी ले सकते हो हर तरह दी इंडियन ग्रोसरी। दालां, आटा, मसाले, ताज़ियां सब्जियां ਅਤੇ ਤਾਜ਼ੀਆਂ ਮਠਿਆਈਆਂ ਵੀ। ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। इंडियन खाने दी एंडलेस वैरायटी, ਟਿੱਕੀ, समोसा, ਦਹੀਂ ਭੱਲਾ, डोसा। ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। इथों तुसी इंडियन भांडे भी खरीद सकते हो। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ज्यादा जानकारी लई कॉल करो 559-515-6630। 559 515 6630 ਤੇ ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵਨਿਊ ਫ੍ਰਿਜ਼ਨੋ। हफ्ते दे 7 दिन सवेरे 9 बजे तो राती 9 बजे तक। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट फ्रेजनो, जितों खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ
ਮਾਰਕੀਟ ਫਰੈਸਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫਰੈਸਨੋ 2811 ਵੈਸਟ ਕਲਿੰਟਨ ਐਵੀਨਿਊ ਫਰੈਸਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ raw milk ਵੀ ਮਿਲਦਾ ਹੈ। ਕਾਲ 559 840 2940 559 840 2940। ਇੰਡੀਅਨ ਮਾਰਕੀਟ ਫਰੈਸਨੋ। ਫਰੈਸਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫਰੈਸਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫਰੈਸਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫਰੈਸਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 559 237 3333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ ਫਰੈਸਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 40। ਇੱਕ ਮਾਂ ਹੋਣ ਦੇ ਨਾਤੇ ਮੇਰੇ ਕੋਲ COVID-19 ਟੀਕੇ ਬਾਰੇ ਕੁਝ ਸਵਾਲ ਹਨ, ਜਿਵੇਂ ਕਿ ਨੌਜਵਾਨਾਂ ਨੂੰ ਇਹ ਟੀਕਾ ਲਗਵਾਉਣਾ ਚਾਹੀਦਾ ਹੈ? ਕਿ ਇਹ ਮੇਰੇ ਬੱਚੇ ਲਈ ਸੁਰੱਖਿਅਤ ਹੈ? ਇਹਨਾਂ ਸਾਰੇ ਸਵਾਲਾਂ ਦਾ ਛੋਟਾ ਜਵਾਬ ਹਾਂ। COVID-19 ਟੀਕੇ ਦੀ ਜਾਂਚ ਕੀਤੀ ਗਈ ਹੈ ਅਤੇ 12 ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ ਹੈ। ਆਪਣੇ ਬੱਚੇ ਨੂੰ ਸੁਰੱਖਿਅਤ ਸਕੂਲ ਵਾਪਸੀ ਲਈ ਟੀਕਾਕਰਨ ਕਰਵਾਓ। myturn.ca.gov ਤੇ ਇੱਕ ਅਪਾਇੰਟਮੈਂਟ ਬਣਾਓ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਵੱਲੋਂ ਤੁਹਾਡੇ ਲਈ ਲਿਆਂਦਾ ਗਿਆ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੇ ਇੱਕ ਵਾਰੀ ਫੇਰ ਨਿੱਕੀ ਜੀ ਨੂੰ ਸਭ ਦਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਆਪਣੇ ਕੈਲੀਫੋਰਨੀਆ ਸਟੇਟ ਜਿਹੜੀ ਗੋਲਡਨ ਸਟੇਟ ਆ ਸਾਡੀ, ਉਹਦੇ ਵਿੱਚ ਅੱਜ ਗਵਰਨਰ ਗੈਬਨ ਨਿਊਸਮ ਨੇ ਇੱਕ ਲਾਅ ਬਣਾ ਦਿੱਤਾ ਜਿਹਦੇ ਮੁਤਾਬਕ ਜਿਹੜੇ ਬਲੋਅਰਸ ਹੁੰਦੇ ਆ, ਜਿਹੜੇ ਆਪਾਂ ਪੱਤੇ ਵਗੈਰਾ ਇਕੱਠੇ ਕਰਨ ਲਈ ਵਰਤਦੇ ਆ, ਉਹ ਗੈਸ ਵਾਲੇ ਜਿਹੜੇ ਬਲੋਅਰਸ ਆ ਉਹਨਾਂ ਦੇ ਉੱਤੇ ਹੁਣ ਬੈਨ ਲਾ ਦਿੱਤਾ ਹੈਗਾ। ਸੋ ਗੈਸ ਵਾਲੇ ਬਲੋਅਰਸ ਜਿਹੜੇ ਆ ਉਹ ਜਨਵਰੀ 1 2024 ਤੋਂ ਬਾਅਦ ਤੁਸੀਂ ਯੂਜ਼ ਨਹੀਂ ਕਰ ਸਕਦੇ। ਇਹਨਾਂ ਨੂੰ ਰਿਪਲੇਸ ਕਰਨ ਦੇ ਲਈ ਕਿਉਂਕਿ ਬਹੁਤ ਸਾਰੇ ਛੋਟੇ ਬਿਜ਼ਨੈਸਿਸ ਆ, ਸੋ ਉਹ ਰਿਪਲੇਸ ਕਰਨ ਦੇ ਲਈ $30 ਮਿਲੀਅਨ ਜਿਹੜੀ ਰੀਵੇਟ ਟਾਈਪ ਆਫ ਪ੍ਰੋਗਰਾਮ ਆ, ਇਹ ਵੀ ਸਟੇਟ ਨੇ ਰੱਖਿਆ ਆ। ਕਹਿੰਦੇ ਵੀ ਮੈਨੂੰ ਵੀ ਅੱਜ ਹੀ ਪਤਾ ਲੱਗਾ ਵੀ ਜਿਹੜੇ ਗੈਸ ਬਲੋਅਰ ਆ ਇਹ ਕਿੰਨਾ ਜ਼ਿਆਦਾ ਇਮਿਸ਼ਨਸ ਛੱਡਦੇ ਆ। ਕੈਲੀਫੋਰਨੀਆ ਪਹਿਲੀ ਸਟੇਟ ਹੋ ਗਈ ਆ USA ਦੇ ਵਿੱਚ ਜਿਸ ਨੇ ਗੈਸ ਬਲੋਅਰਸ ਦੇ ਉੱਤੇ ਜਿਹੜਾ ਬੈਨ ਲਾਇਆ ਆ। ਕਹਿੰਦੇ ਵੀ ਜੇ ਤੁਸੀਂ 1 ਘੰਟੇ ਦੇ ਲਈ ਗੈਸ ਬਲੋਅਰ ਵਰਤਦੇ ਆ, ਇਹ ਉਨਾ ਹੀ ਜ਼ਿਆਦਾ ਪੋਲੂਸ਼ਨ ਛੱਡਦਾ ਹੈ ਜਿੰਨਾ ਕਿ ਇੱਕ ਤੁਹਾਡੀ ਜੇ 2017 ਦੀ ਕੈਮਰੀ ਲਾਸ ਐਂਜਲਸ ਤੋਂ ਡੈਨਵਰ ਨੂੰ ਲਿਜਾਣੀ ਹੋਵੇ। ਟੋਟਲ 1100 ਮੀਲ ਬਣਦਾ। ਸੋ 1 ਘੰਟੇ ਦਾ ਗੈਸ ਬਲੋਅਰ ਤੇ ਜਾਂ ਤੁਸੀਂ ਉਹ ਵਰਤ ਲਓ ਤੇ ਜਾਂ ਇੱਕ ਕਾਰ 1100 ਮੀਲ ਚਲਾਓ ਤੇ ਉਨਾ ਜ਼ਿਆਦਾ ਜਿਹੜਾ ਮਿਸ਼ਨ ਆ ਉਹ ਪੈਦਾ ਹੁੰਦਾ ਇਹਦੇ ਨਾਲ ਜੀ। ਸੋ 2024 ਤੱਕ ਜਿਹੜਾ ਆ 2023 ਦੇ ਅਖੀਰ ਤੱਕ ਬੇਸਿਕਲੀ 2 ਸਾਲ ਤਕਰੀਬਨ ਰਹਿ ਗਏ ਨੇ। ਸੋ ਜਿਹੜੇ ਵੀ ਹੁਣ ਲੈਂਡਸਕੇਪਿੰਗ ਦੇ ਵਿੱਚ ਹੈਗੇ ਨੇ ਜਾਂ ਜਿਹੜੇ ਹੋਮ ਓਨਰਸ ਵੀ ਆ ਜਿਨ੍ਹਾਂ ਦੇ ਕੋਲ ਇਹ ਹੈਗਾ ਆ, ਸੋ ਦੇਖੋ ਇਸ ਨੂੰ ਰਿਪਲੇਸਮੈਂਟ ਦੇ ਲਈ ਕਿਹੜਾ ਪ੍ਰੋਸੈਸ ਜਿਹੜਾ ਉਹ ਹੋਏ ਰੱਖਣਗੇ। ਜਿੱਦਾਂ ਤੁਸੀਂ ਕਿਹਾ ਵੀ 30 ਮਿਲੀਅਨ ਤੱਕ ਜਿਹੜਾ ਇਹਨਾਂ ਨੇ ਖਰਚਣਾ ਹੈਗਾ ਆ, ਸਟੇਟ ਬਜਟ ਦੇ ਵਿੱਚੋਂ ਅਪਰੂਵ ਕੀਤਾ ਗਿਆ ਸੀ ਇਸੇ ਹੀ ਸਾਲ ਦੇ ਵਿੱਚ ਵੀ ਉਹਨਾਂ ਨੂੰ ਰੀਬੇਟ ਜਿਹੜੇ ਆ ਉਹ ਹੋਣਗੇ ਚੇਂਜ ਕਰਨ ਦੇ ਲਈ, ਇਕਵਿਪਮੈਂਟ ਜਿਹੜਾ ਉਹ ਚੇਂਜ ਕਰਨ ਲਈ। ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਤਰ੍ਹਾਂ ਨਾਲ ਰਿਕਾਰਡ ਬਣਾਇਆ। ਨਵੇਂ ਜਿਹੜੇ ਲਾਅ ਬਣਾਏ ਆ 770 ਨਵੇਂ ਜਿਹੜੇ ਲਾਅ ਆ ਕੈਲੀਫੋਰਨੀਆ 'ਚ ਬਣੇ ਆ, ਜਿਹੜੇ ਗਵਰਨਰ ਨੇ ਸਾਈਨ ਕੀਤੇ ਆ। 66 ਜਿਹੜੇ ਆ ਉਹ ਵੀਟੋ ਕੀਤੇ ਆ।
ਕੁਛ ਕੁ ਜੇ ਆਪਾਂ ਦੱਸਦੇ ਜਾਈਏ, ਮੇਜਰ ਜਿਹੜੇ ਆ ਐਥਨਿਕ ਸਟੱਡੀਜ਼ ਨੂੰ ਜਿਹੜਾ ਹਾਈ ਸਕੂਲ ਦੀ ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਆ ਰਿਕੁਆਇਰਮੈਂਟ ਬਣਾਇਆ ਗਿਆ ਆ। ਹੈਲਥ ਇੰਸਟਰਕਸ਼ਨਸ ਦੇ ਲਈ ਮਿਡਲ ਤਾਂ ਹਾਈ ਸਕੂਲ ਦੇ ਜਿਹੜੇ ਬੱਚੀਆਂ ਆ ਉਹਨਾਂ ਦੇ ਲਈ, ਪਬਲਿਕ ਯੂਨੀਵਰਸਿਟੀ ਤੇ ਸੈਕੰਡਰੀ ਸਕੂਲ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੇ ਹੈਲਥ ਰਿਲੇਟਡ ਇਸ਼ੂਜ਼ ਆ ਉਹਨਾਂ ਦੇ ਲਈ, ਤੇ ਇਸੇ ਤਰ੍ਹਾਂ ਜਿਹੜੇ ਹੁਣ ਤੁਹਾਡੇ ਸਟੋਰ ਆ, ਜਦੋਂ ਆਪਾਂ ਵੱਡੇ ਸਟੋਰਾਂ 'ਚ ਜਾਂਦੇ ਆ, ਜਿਹੜੇ ਉਹਨਾਂ ਦੇ ਵਿੱਚ ਟੋਇਜ਼ ਹੁੰਦੇ ਆ, ਅੱਗੇ ਹੁੰਦੇ ਸੀ ਭਈ ਜਿਹੜੀਆਂ ਬੱਚੀਆਂ ਉਹਨਾਂ ਦੇ ਅਲੱਗ ਆ, ਜਿਹੜੇ ਮੁੰਡੇ ਆ ਉਹਨਾਂ ਦੇ ਅਲੱਗ ਆ, ਸੋ ਉਹਦੇ ਵਿੱਚ ਹੁਣ ਕਹਿੰਦੇ ਵੀ ਸੈਪਰੇਟ ਨਹੀਂ ਕਰ ਸਕਦੇ। ਇੱਕ ਜਿਹੜਾ ਜਰਨਲਿਸਟ ਦੇ ਲਈ ਆ, ਉਹ ਕਹਿੰਦੇ ਵੀ ਜੇ ਕਿਤੇ ਪ੍ਰੋਟੈਸਟ ਹੋ ਰਿਹਾ, ਡੈਮੋਨਸਟ੍ਰੇਸ਼ਨ ਹੋ ਰਹੀ ਆ, ਪੁਲਿਸ ਉਹਨਾਂ ਨੂੰ ਰੋਕ ਨਹੀਂ ਸਕਦੀ ਜਰਨਲਿਸਟ ਨੂੰ ਕਵਰ ਕਰਨ ਤੋਂ। ਇਹ ਆਪਾਂ ਪਿਛਲੇ ਸਮਿਆਂ 'ਚ ਦੇਖਿਆ ਵੀ ਬਹੁਤ ਵਾਰੀ ਪੁਲਿਸ ਵੱਲੋਂ ਵੀ ਧੱਕਾ ਕੀਤਾ ਗਿਆ, ਵੀ ਕਿਸੇ ਨੂੰ ਵੀ ਨਹੀਂ ਉੱਥੇ ਜਾਣ ਦਿੰਦੇ ਸੀਗੇ। ਤੇ ਹੋਰ ਇੱਦਾਂ ਦੇ ਛੋਟੇ-ਛੋਟੇ ਜਿਹੜੇ ਕਈ ਲਾਜ਼ ਜਿਹੜੇ ਆ ਉਹਨਾਂ ਨੇ ਸਾਈਨ ਕੀਤੇ ਹੈਗੇ ਆ। ਫੋਨ ਟੈਕਸ ਇੱਕ ਐਡ ਕੀਤਾ ਗਿਆ ਤਾਂ ਕਿ ਜਿਹੜਾ ਹਾਈ ਸਪੀਡ ਇੰਟਰਨੈਟ ਆ ਉਹ ਅੰਡਰ ਸਰਵਡ ਏਰੀਆਜ਼ ਦੇ ਵਿੱਚ ਵਰਤਿਆ ਜਾ ਸਕੇ। ਤੇ ਫਿਸ਼ਿੰਗ ਲਾਇਸੈਂਸ ਈਅਰ ਰਾਊਂਡ ਕਰ ਦਿੱਤਾ ਗਿਆ ਆ। ਬਲੋਅਰ ਜਿਹੜੇ ਆ ਜਿਸ ਤਰ੍ਹਾਂ ਦੱਸੇ ਆ, ਗੈਸ ਬਲੋਅਰ, ਉਹ ਲਾ ਰਹੇ ਆ ਜੀ। ਜੀ, ਉਹ ਜਨਵਰੀ 2024 ਤੋਂ ਬਾਅਦ ਨਹੀਂ ਇੱਥੇ ਅਵੇਲੇਬਲ ਹੋਣਗੇ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਫੇਸਬੁੱਕ ਦੀ ਜਿਹੜੀ ਵਿਸਲ ਬਲੋਵਰ ਫ੍ਰਾਂਸਿਸ ਹੌਗਨ ਆ, ਉਸ ਨੂੰ ਯੂਰਪੀਅਨ ਪਾਰਲੀਮੈਂਟ ਦੇ ਵਿੱਚ, ਯੂਰਪੀਅਨ ਸੰਘ ਦੀ ਜਿਹੜੀ ਪਾਰਲੀਮੈਂਟ ਆ, ਉਹਨਾਂ ਨੇ ਵੀ ਸੱਦਾ ਦਿੱਤਾ ਆ ਵੀ ਭਾਈ ਆਓ ਤੇ ਇੱਥੇ ਆ ਕੇ ਵੀ ਜਿਹੜਾ ਉਹ ਬੋਲੋ। ਯੂਰਪ ਦੀਆਂ ਜਿਹੜੀਆਂ ਮੈਂ ਦੇਖਿਆ ਵੀ ਜਿਹੜੀਆਂ ਪਾਰਲੀਮੈਂਟਸ ਆ, ਉਹ ਥੋੜ੍ਹੀਆਂ ਜ਼ਿਆਦਾ ਸਖਤ ਆ ਅਜਿਹੀਆਂ ਜਿਹੜੀਆਂ ਟੈਕ ਕੰਪਨੀਜ਼ ਆ ਉਹਨਾਂ ਦੇ ਖਿਲਾਫ। ਉਹਨਾਂ ਨੇ ਰੀਸੈਂਟਲੀ ਐਪਲ ਨੂੰ ਵੀ ਇਹ ਲਾਅ ਉਹਨਾਂ ਨੇ ਬਣਾ ਦਿੱਤਾ, ਕਹਿੰਦੇ ਵੀ ਜਿੰਨੇ ਵੀ ਹੁਣ ਫੋਨ ਨਵੇਂ ਤੁਸੀਂ ਬਣਾਉਣੇ ਆ, ਉਹਨਾਂ ਸਾਰਿਆਂ ਦੇ ਵਿੱਚ ਸੇਮ ਚਾਰਜਰ ਹੋਣਾ ਚਾਹੀਦਾ ਆ। ਇਹ ਨਹੀਂ ਆ ਵੀ ਇੱਕ ਨੂੰ ਜਿਹੜਾ ਉਹ ਵੱਖਰਾ ਲੱਗੇ, ਦੂਜੇ ਨੂੰ ਵੱਖਰਾ ਲੱਗੇ। ਐਂਡਰੋਇਡ ਤੇ ਜਿਹੜੇ ਆਈਫੋਨਸ ਆ, ਉਹਨਾਂ ਸਾਰਿਆਂ ਦਾ ਚਾਰਜਰ ਜਿਹੜਾ ਉਹ ਸੇਮ ਕਰਨ ਦੇ ਲਈ ਲਾਅ ਉਹਨਾਂ ਨੇ ਉਹ ਉੱਥੇ ਬਣਾ ਦਿੱਤਾ ਹੈਗਾ, ਜਿਹੜੇ ਨਾਲ ਚਲੋ ਬਹੁਤ ਸਾਰੇ ਲੋਕ ਦੁਖੀ ਰਹਿੰਦੇ ਸੀ ਇਹ ਸਾਰੀਆਂ ਚੀਜ਼ਾਂ ਨੂੰ, ਉਹਨਾਂ ਨੂੰ ਫਾਇਦਾ ਜਿਹੜਾ ਉਹ ਜ਼ਰੂਰ ਹੋ ਸਕਦਾ ਆ। ਤੇ ਇਸ ਤੋਂ ਜਿਹੜੀ ਹਰਜੋਤ ਸਿੰਘ ਜੀ ਅਗਲੀ ਗੱਲ ਦੇ ਉੱਤੇ ਗੱਲ ਕਰਦੇ ਜਾਈਏ, ਮੈਵਰਿਕ, ਜਿਨ੍ਹਾਂ ਦੀ ਆਪਾਂ ਇੱਕ ਬੀਤੇ ਦਿਨਾਂ ਦੇ ਵਿੱਚ ਇੱਕ ਦਵਾਈ ਦੀ ਜ਼ਿਕਰ ਕੀਤਾ ਸੀਗਾ ਵੀ COVID-19 ਦੀ ਟ੍ਰੀਟਮੈਂਟ ਦੇ ਲਈ ਇੱਕ ਐਂਟੀਵਾਇਰਲ ਜਿਹੜੀ ਟ੍ਰੀਟਮੈਂਟ ਦੇ ਲਈ ਜਿਹੜੀਆਂ ਗੋਲੀਆਂ ਇਹਨਾਂ ਨੇ ਇਹ ਬਣਾਈਆਂ ਆ, ਜਿਸ ਦੇ ਨਾਲ ਇਹਨਾਂ ਦੇ ਕਹਿਣ ਮੁਤਾਬਕ ਵੀ 50% ਹੌਸਪੀਟਲਾਈਜੇਸ਼ਨ ਤੇ ਜਿਹੜੀ ਮਰਨ ਦੀ ਜਿਹੜੇ ਚਾਂਸਿਸ ਆ ਉਹ ਘਟ ਜਾਂਦੇ ਆ। ਉਹਨਾਂ ਨੇ US ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ FDA ਨੂੰ ਇਸ ਦੀ ਐਮਰਜੈਂਸੀ ਆਥੋਰਾਈਜੇਸ਼ਨ ਦੇ ਲਈ ਗੁਹਾਰ ਜਿਹੜੀ ਆ ਉਹ ਲਾ ਦਿੱਤੀ ਆ ਵੀ ਉਸ ਦੀ ਐਮਰਜੈਂਸੀ ਅਪਰੂਵਲ ਜਿਹੜੀ ਉਹਨਾਂ ਨੂੰ ਮਿਲ ਜਾਵੇ। ਉਧਰ FDA ਦਾ ਇੱਕ ਹੋਰ ਐਡਵਾਈਜ਼ਰੀ ਬੋਰਡ ਜਿਹੜੇ ਬੂਸਟਰ ਸ਼ਾਟਸ ਆ ਕਿੰਨਾਂ ਨੂੰ ਲੱਗ ਸਕਦੇ ਆ, ਉਸ ਦੇ ਉੱਤੇ ਜਲਦ ਫੈਸਲਾ ਜਿਹੜਾ ਆ ਉਹ ਕਹਿੰਦੇ ਵੀ ਹੋਰ ਸੁਣਾਊਗਾ। ਅੱਗੇ 65 ਸਾਲ ਜਾਂ ਜਿਨ੍ਹਾਂ ਨੂੰ ਜ਼ਿਆਦਾ ਸਖਤ ਬਿਮਾਰ ਹੋਣ ਦਾ ਖਤਰਾ ਸੀਗਾ ਜਾਂ ਇਮਿਊਨ ਸਿਸਟਮ ਜਿਨ੍ਹਾਂ ਦੇ ਵੀਕ ਸੀਗੇ, ਉਹਨਾਂ ਦੇ ਲਈ ਅਪਰੂਵ ਕੀਤਾ ਸੀਗਾ, ਉਹ ਵੀ ਸਿਰਫ ਫਾਈਜ਼ਰ ਬਾਇਓਟੈਕ ਦਾ ਜਿਹੜਾ ਬੂਸਟਰ ਸ਼ਾਟ। ਤੇ ਕਹਿੰਦੇ ਵੀ ਮੋਡਰਨਾ ਦੇ ਲਈ ਤੇ ਉਮਰ ਜਿਹੜੇ ਆ ਉਸ ਦੇ ਕਹਿ ਲਓ ਵੀ ਉਸ ਤੋਂ ਬਾਹਰ ਜਾ ਕੇ 65 ਸਾਲ ਤੋਂ ਥੱਲੇ ਵਾਲਿਆਂ ਦੇ ਲਈ ਵੀ ਉਸ ਦੇ ਉੱਤੇ ਵੀ ਜਿਹੜੀ ਐਡਵਾਈਜ਼ਰੀ ਬੋਰਡ ਆ ਉਹ ਜਿਹੜੀ ਉਹ ਕਰੇਗੀ। ਸੋ ਮੈਰਿਕ ਦੀ ਪਰ ਇਹ ਜਿਹੜੀ ਹਰਜੋਤ ਸਿੰਘ ਜੀ ਗੋਲੀ ਜੇ FDA ਦੇ ਦੁਆਰਾ ਅਪਰੂਵ ਹੁੰਦੀ ਆ, ਵਾਕਿਆ ਹੀ ਜੋ ਇਹ ਕਹਿ ਰਹੇ ਆ, ਦੱਸ ਰਹੇ ਆ ਵੀ ਇਸ ਦੇ ਵਿੱਚ ਠੋਸ ਇਸ ਚੀਜ਼ ਦੇ ਵਿੱਚ ਗੱਲ ਹੈਗੀ ਆ, ਤਾਂ ਕਾਫੀ ਜ਼ਿਆਦਾ ਜਿਹੜਾ COVID-19 ਦੀ ਟ੍ਰੀਟਮੈਂਟ ਦਾ ਅਸਰ ਜਿਹੜਾ ਉਹ ਪਊਗਾ। ਤੇ ਜਿਹੜੇ ਲੋਕ ਬਿਮਾਰ ਹੋ ਜਾਂਦੇ ਆ, ਜਿਨ੍ਹਾਂ ਨੂੰ ਕੋਵਿਡ ਹੋ ਜਾਂਦਾ ਆ, ਤਾਂ ਉਸ ਦੇ ਨਾਲ ਇਸ ਦਾ ਬਹੁਤ ਵੱਡਾ ਜਿਹੜਾ ਅਸਰ ਪਊਗਾ। ਤੇ ਹਰਜੋਤ ਸਿੰਘ ਜੀ ਇਹਦੇ ਨਾਲ ਫਿਰ ਮਾਸਕ, ਵੈਕਸੀਨ ਮੈਂਡੇਟਸ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਕਾਫੀ ਹੱਦ ਤੱਕ ਵਿਰਾਮ ਜਿਹੜਾ ਆ ਉਹ ਲੱਗ ਸਕਦਾ ਹੈਗਾ। ਜੀ, ਅਗਲੀ ਖਬਰ ਜਾਰਜੀਆ ਤੋਂ ਆ ਰਹੀ ਆ, ਬੜੀ ਮਾੜੀ ਖਬਰ ਆ। ਜਾਰਜੀਆ ਦੇ ਵਿੱਚ ਇੱਕ ਜਿਹੜਾ ਪੁਲਿਸ ਆਫੀਸਰ ਆ ਉਸ ਨੂੰ ਜਿਹੜਾ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਆ। ਗੋਲੀ ਦੇ ਨਾਲ ਤਾਂ ਆਪਾਂ ਦੇਖਦੇ ਹੀ ਆ ਵੀ ਪੁਲਿਸ ਆਫੀਸਰ ਬਹੁਤ ਮਾਰੇ ਜਾਂਦੇ ਆ, ਪਰ ਇਹ ਵਿਚਾਰਾ ਪੁਲਿਸ ਆਫੀਸਰ ਡਾਇਲਨ ਹੈਰੀਸਨ ਜਿਹੜਾ 26 ਸਾਲਾਂ ਦਾ ਸੀ, ਪਹਿਲਾ ਦਿਨ ਹੀ ਸੀ ਉਹਦਾ ਜੌਬ ਦੇ ਉੱਤੇ, ਜਦੋਂ ਉਹਨੂੰ ਪਹਿਲੇ ਦਿਨ ਹੀ ਸਵਾਨਾ ਜਾਰਜੀਆ ਦੇ ਵਿੱਚ ਇੱਕ ਟਾਊਨ ਆ ਅਲਾਮੋ, 124 ਮੀਲ ਸਵਾਨਾ ਤੋਂ ਦੂਰ, ਉੱਥੇ ਗੋਲੀ ਦੇ ਨਾਲ ਕਿਸੇ ਤਰ੍ਹਾਂ ਮਾਰ ਦਿੱਤਾ ਗਿਆ। ਗੈਸ ਸਟੇਸ਼ਨ ਦੇ ਉੱਤੇ ਇੱਕ ਸਸਪੈਕਟ ਨੂੰ ਉਹ ਫੋਲੋ ਕਰ ਰਿਹਾ ਸੀ, ਜਦੋਂ ਉਸ ਨੂੰ ਰੋਕਿਆ ਗਿਆ ਤੇ ਉਸਨੇ ਗੋਲੀਆਂ ਮਾਰ ਕੇ ਇਸ ਨੂੰ ਮਾਰ ਦਿੱਤਾ।
ਜੀ। ਇਸ ਵਾਰ ਹੁਣ ਹੈਲੋਵੀਨ ਜਿਹੜੀ ਹਰਜੋਤ ਸਿੰਘ ਜੀ ਨਜ਼ਦੀਕ ਆ ਰਹੀ ਆ, ਡਾਕਟਰ ਫਾਊਚੀ ਆ, ਉਹਨਾਂ ਨੇ ਵੀ ਕਹਿ ਦਿੱਤਾ ਵੀ ਇਟਸ ਫਾਈਨ ਟੂ ਟ੍ਰਿਕ ਔਰ ਟ੍ਰੀਟ ਦਿਸ ਈਅਰ। ਪਿਛਲੇ ਸਾਲ ਬੱਚਿਆਂ ਦੀ ਜਿਹੜੀ ਹੈਲੋਵੀਨ ਆ, ਉਹ ਵੀ ਵਿੱਚ ਵਿਚਾਲੇ ਹੀ ਜਿਹੜੀ ਆ ਉਹ ਰਹਿ ਗਈ ਸੀ। ਕਾਫੀ ਜਿਹੜੇ ਕਹਿੰਦੇ ਆ ਵੀ ਹਫ਼ਤਿਆਂ ਬਾਅਦ ਇਹ ਦੇਖਿਆ ਗਿਆ, ਮਹੀਨਿਆਂ ਬਾਅਦ ਹੀ ਵੀ ਨੇਸ਼ਨ ਵਾਈਡ ਨੰਬਰ ਆਫ ਕੇਸਿਸ ਪਰ ਡੇ ਆ ਉਹ 1 ਲੱਖ ਦੇ ਆંકੜੇ ਤੋਂ ਘਟ ਗਏ ਨੇ। 95,000 ਜਿਹੜੇ ਨਵੇਂ ਕੇਸਿਸ ਐਵਰੀ ਡੇ ਜਿਹੜੇ ਉਹ ਆ ਰਹੇ ਆ। ਕਹਿੰਦੇ ਵੀ ਇਹ ਡਾਊਨਵਰਡ ਟ੍ਰੈਂਡ ਜਿਹੜਾ ਉਹ ਆ ਰਿਹਾ ਆ, ਜਿਹੜਾ ਕਿ ਇੱਕ ਗੁੱਡ ਨਿਊਜ਼ ਜਿਹੜਾ ਹੈਗਾ ਆ। ਪਰ ਕਹਿੰਦੇ ਵੀ ਇਸ ਨੂੰ ਅਜੇ ਆਪਾਂ ਜਿੱਤ ਜਿਹੜੀ ਉਹ ਨਾ ਮੰਨੀਏ। ਪਰ ਇਹ ਆ ਵੀ ਕਿਉਂਕਿ ਹੁਣ 12 ਸਾਲ ਦੀ ਉਮਰ ਤੋਂ ਵੱਧ ਵਾਲਿਆਂ ਦੇ ਲਈ ਵੀ ਐਮਰਜੈਂਸੀ ਅਪਰੂਵਲ COVID-19 ਦੀਆਂ ਵੈਕਸੀਨ ਜਿਹੜੀਆਂ ਉਹ ਲੱਗੀਆਂ ਹੋਈਆਂ ਆ, ਤੇ ਕਹਿੰਦੇ ਵੀ ਟ੍ਰਿਕ ਐਂਡ ਟ੍ਰੀਟਿੰਗ ਦਿਸ ਈਅਰ ਇਟ ਸ਼ੁੱਡ ਬੀ ਗੁੱਡ, ਵੀ ਇਹ ਹੋ ਸਕਦੀ ਆ। ਇਸ ਵਾਰ ਕਾਫੀ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਰੌਣਕ ਮੇਲਾ ਜਿਹੜਾ ਉਹ ਰਹਿਣ ਵਾਲਾ ਆ। ਹੁਣ ਡਾਊਨਵਰਡ ਟ੍ਰੈਂਡ ਆਇਆ ਆ, ਬਚਾਅ ਜਿਹੜਾ ਆ ਭਾਈ ਆਪਣਾ ਹਾਈਜੀਨ ਦਾ, ਉਹ ਸਾਰੀਆਂ ਚੀਜ਼ਾਂ ਦਾ, ਪਰ ਫਿਰ ਵੀ ਆਪਾਂ ਜਿਹੜਾ ਉਹ ਰੱਖੀਏ, ਬਚ ਕੇ ਹੀ ਜਿਹੜਾ ਉਹ ਫਾਇਦਾ ਹੈਗਾ ਆ। ਮਿਲੋ ਪਰਿਵਾਰਾਂ ਦੇ ਨਾਲ, ਮਿਲੋ ਗਿਲੋ, ਸਾਰਾ ਕੁਛ ਜਿਹੜਾ ਉਹ ਕਰੋ, ਤੇ ਧਿਆਨ ਜਿਹੜਾ ਉਹ ਪਰ ਨਾਲ ਦੇ ਨਾਲ ਸਾਰੀਆਂ ਚੀਜ਼ਾਂ ਦਾ ਰੱਖੋ। ਜੀ। ਅਗਲੀ ਖਬਰ ਫ੍ਰਿਜ਼ਨੋ ਏਰੀਏ ਦੇ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਫ੍ਰਿਜ਼ਨੋ ਏਰੀਏ ਦੇ ਵਿੱਚ ਜਿਹੜੇ ਰੂਰਲ ਏਰੀਏ ਆ, ਖਾਸ ਕਰਕੇ ਜਿਹੜੇ ਥੋੜ੍ਹੇ ਛੋਟੇ-ਛੋਟੇ ਪਿੰਡਾਂ ਵਾਲੇ ਏਰੀਏ ਆ, ਫ੍ਰਿਜ਼ਨੋ ਤੇ ਕਿੰਗਸ ਕਾਉਂਟੀ ਏਰੀਏ ਦੇ ਵਿੱਚ, ਉੱਥੇ ਅੱਜ ਕਾਫੀ ਛੋਟੇ-ਛੋਟੇ ਜਿਹੜੇ ਟਾਊਨ ਆ, ਉਹਨਾਂ ਦੇ ਵਿੱਚ ਬਿਜਲੀ ਜਾ ਸਕਦੀ ਆ। PG&E ਨੇ ਇਹ ਕਿਹਾ ਆ ਵੀ ਅਸੀਂ ਜਾ ਸਕਦੇ ਨਹੀਂ, ਅਸੀਂ ਸ਼ਟਡਾਊਨ ਹੀ ਕਰਾਂਗੇ ਕੁਛ ਘੰਟਿਆਂ ਲਈ, ਕਿਉਂਕਿ ਉੱਥੇ ਜਿਹੜੀ ਹਵਾ ਆ ਬਹੁਤ ਤੇਜ਼ ਚੱਲ ਰਹੀ ਆ। ਸੋ ਕੋਲਿੰਗਾ, ਫ੍ਰਿਜ਼ਨੋ ਕਾਉਂਟੀ ਦਾ ਏਰੀਆ, ਐਵਨਲ, ਕਿੰਗਸ ਕਾਉਂਟੀ ਦਾ ਏਰੀਆ, ਇੱਥੇ ਜਿਹੜੀ ਆ ਬਿਜਲੀ ਇਹ ਜਾਊਗੀ। ਜੀ ਹਾਂ, ਕਈ ਥਾਵਾਂ ਦੇ ਉੱਤੇ ਜਿਹੜਾ ਆ ਨਦਰਨ ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ ਵਾਲੇ ਇਲਾਕੇ ਦੇ ਵਿੱਚ ਉੱਧਰ ਵੀ ਕਈ ਥਾਵਾਂ ਦੇ ਉੱਤੇ ਬਿਜਲੀ ਜਿਹੜੀ ਉਹ ਜਾ ਸਕਦੀ ਆ। 20 ਤੋਂ 30 ਮੀਲ ਫੀ ਰਫ਼ਤਾਰ ਦੀ ਜਿਹੜੀ ਆ ਉਹ ਹਵਾ, ਤੇ ਕਈ ਥਾਵਾਂ ਦੇ ਉੱਤੇ 40 ਤੋਂ 50 ਤੋਂ 55 ਮੀਲ ਫੀ ਘੰਟੇ ਦੀ ਰਫ਼ਤਾਰ ਦੇ ਨਾਲ ਜਿਹੜੀਆਂ ਤੇਜ਼ ਹਵਾਵਾਂ ਜਿਹੜੀਆਂ ਉਹ ਚੱਲ ਸਕਦੀਆਂ ਆ। ਜਿਸ ਕਰਕੇ ਜਿੱਦਾਂ ਤੁਸੀਂ ਸਦਰਨ ਕੈਲੀਫੋਰਨੀਆ ਦਾ ਜਿਹੜਾ ਉਹ ਦੱਸਿਆ, ਯੋਲੋ, ਸੈਕਰਾਮੈਂਟੋ, ਇਹਨਾਂ ਇਲਾਕਿਆਂ ਦੇ ਵਿੱਚ ਪਲੇਸਰ ਤੇ ਸਟਰ ਕਾਉਂਟੀ, ਸੋਲਾਨੋ ਕਾਉਂਟੀ, ਇਹਨਾਂ ਸਾਰਿਆਂ ਦੇ ਵਿੱਚ ਵੀ ਜਿਹੜੀ ਆ ਬਿਜਲੀ ਜਿਹੜੀ ਉਹ ਜਾ ਸਕਦੀ ਆ। ਤੇ ਨਾਲ ਸਵੀਅਰ ਵੈਦਰ ਅਲਰਟਸ ਵੀ ਜਿਹੜੇ ਆ ਉਹਨਾਂ ਨੇ ਜਾਰੀ ਕੀਤੇ ਹੈਗੇ ਆ। ਸੋ ਭਾਈ ਜਿਹੜੇ ਵੀ ਇਹਨਾਂ ਇਲਾਕਿਆਂ ਦੇ ਵਿੱਚ ਹੈਗੇ ਆ, ਤੁਸੀਂ ਜਿਹੜਾ ਉਹ ਧਿਆਨ ਰੱਖਿਓ। ਖਾਸ ਕਰਕੇ ਜਿਹੜੇ ਮੈਡੀਕਲ ਇਕੁਇਪਮੈਂਟ ਵਾਲੇ ਜਿਹੜੇ ਹੁੰਦੇ ਆ, ਉਹਨਾਂ ਦੀਆਂ ਬੈਟਰੀਆਂ ਤੁਸੀਂ ਚਾਰਜ ਕਰਕੇ, ਐਕਸਟਰਾ ਚਾਰਜ ਕਰਕੇ ਰੱਖਿਓ, ਵੀ ਬਿਜਲੀ ਜਿਹੜੀ ਉਹ ਜਾਣ ਦਾ ਖਤਰਾ ਜਿਹੜਾ ਉਹ ਬਣਿਆ ਰਹੇਗਾ। ਜੀ। ਇਸੇ ਤਰ੍ਹਾਂ ਸੈਕਰਾਮੈਂਟੋ ਏਰੀਏ ਦੇ ਵਿੱਚ ਵੀ ਰੈਡਿੰਗ, ਚੀਕੋ, ਸੈਕਰਾਮੈਂਟੋ, ਮੋਡੈਸਟੋ, ਇਹ ਸਾਰਾ ਹਵਾ ਜਿਹੜੀ ਆ 25 ਤੋਂ 30 ਮੀਲ ਪਰ ਆਵਰ ਦੇ ਹਿਸਾਬ ਨਾਲ, ਤੇ ਗਸਟੀ ਵਿੰਡਸ 45 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਜਾ ਸਕਦੀਆਂ। ਤੇ ਅਕਤੂਬਰ ਮਹੀਨਾ ਬਹੁਤ ਸਾਰੇ ਜਿਹੜੇ ਆਪਣੇ ਸਰੋਤੇ ਆ ਉਹ ਸੋਚਦੇ ਹੋਣੇ ਵੀ ਅਕਤੂਬਰ, ਹੁਣ ਠੰਡ ਆ ਗਈ ਆ, ਆਪਾਂ ਦੇਖਦੇ ਆ ਹਨਾ, AC ਵੀ ਬੰਦ ਹੋ ਗਏ ਆ, ਹੁਣ ਆਪਾਂ ਰਾਤ ਨੂੰ ਬੜੀ ਠੰਡ ਹੁੰਦੀ ਆ, ਪਰ ਅਕਤੂਬਰ ਮਹੀਨਾ ਸਭ ਤੋਂ ਜ਼ਿਆਦਾ ਖਤਰਨਾਕ ਮਹੀਨਾ ਹੁੰਦਾ ਅੱਗ ਲੱਗਣ ਦੇ ਲਈ। ਸੋ ਇਹ ਜੇ ਤੇਜ਼ ਹਵਾਵਾਂ ਚੱਲਦੀਆਂ, ਇਹਦੇ ਨਾਲ ਅੱਗ ਲੱਗਣ ਦੇ ਬਹੁਤ ਜ਼ਿਆਦਾ ਚਾਂਸ ਆ। ਸੋ ਸੈਕਰਾਮੈਂਟੋ ਦੇ ਵੀ ਕੁਛ ਏਰੀਏ ਜਿਹੜੇ ਆ, ਉੱਥੇ ਰੈੱਡ ਵਾਰਨਿੰਗ ਜਿਹੜੀ ਆ ਉਹ ਕੀਤੀ ਗਈ ਹੈਗੀ ਆ, ਰੈੱਡ ਫਲੈਗ ਵਾਰਨਿੰਗ। ਸੋ ਉੱਥੇ ਵੀ ਜਿਹੜੀ ਆ ਬਿਜਲੀ ਜਾ ਸਕਦੀ ਆ। ਜੀ। ਤੇ ਵੈਸੇ ਵੀ ਜਿਹੜਾ ਉਹ ਧਿਆਨ ਜਿਹੜਾ ਉਹ ਤੁਸੀਂ ਰੱਖੋ ਜੀ। ਸਮਾਂ ਵੀ ਜਿਹੜਾ ਆਪਣਾ ਹਰਜੋਤ ਸਿੰਘ ਜੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ, ਤੇ ਸਵੀਅਰ ਸਟੋਰਮਸ US ਦੇ ਸੈਂਟਰਲ ਜਿਹੜੇ ਆ ਗਬਲੇ ਵਿਚਕਾਰਲੇ ਜਿਹੜੇ ਆ ਅਮਰੀਕਾ ਦੇ ਵਿੱਚ ਉੱਥੇ ਆ ਰਹੇ ਆ। ਓਕਲਾਹੋਮਾ ਤੇ ਟੈਕਸਸ ਦੇ ਕੁਝ ਇਲਾਕਿਆਂ ਦੇ ਵਿੱਚ ਇਹ ਮੈਟਰੀਓਲੋਜਿਸਟ ਚੇਤਾਵਨੀ ਦੇ ਰਹੇ ਆ ਵੀ ਸਵੀਅਰ ਵੈਦਰ ਇਵੈਂਟਸ ਜਿਹੜੇ ਉਹ ਹੋ ਸਕਦੇ ਆ। ਸਟੋਰਮਸ ਜਿਹੜੇ ਆ ਉਹ ਤੇਜ਼ ਹਵਾਵਾਂ, ਚੱਕਰਵਾਤ ਵਰਗੀ ਜਿਹੜੀ ਸਥਿਤੀ ਆ ਉੱਥੇ ਬਣ ਸਕਦੀ ਆ। ਸੋ ਸਟੋਰਮ ਪ੍ਰੈਡਿਕਸ਼ਨ ਸੈਂਟਰਸ ਨੇ ਕਿਹਾ ਵੀ 4-5 ਜਿਹੜੇ ਆ ਸਵੀਅਰ ਸਟੋਰਮਸ ਆ ਉੱਥੇ ਆਉਣ ਦੀ ਸੰਭਾਵਨਾ ਇਸ ਟਾਈਮ ਬਣੀ ਪਈ ਆ। ਸੋ ਜਿਹੜੇ ਵੀ ਉਹਨਾਂ ਇਲਾਕਿਆਂ 'ਚ ਰਹਿੰਦੇ ਆ, ਜਾਂ ਜਿਹੜੇ ਟਰੱਕਰਸ ਜਿਨ੍ਹਾਂ ਨੇ ਉਹਨਾਂ ਸਟੇਟਸ ਦੇ ਵਿੱਚੋਂ ਲੰਘਣਾ ਆ, ਵੈਦਰ ਦੇ ਉੱਤੇ ਜਿਹੜੀ ਉਹ ਨਜ਼ਰ ਬਣਾ ਕੇ ਰੱਖਿਓ ਜੀ। ਇੱਕ ਵਾਰੀ ਫੇਰ ਜਾਂਦੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਸਾਊਥ ਵੈਸਟ ਨੇ ਤਾਂ ਬਹੁਤ ਜ਼ਿਆਦਾ ਜਿਹੜੀਆਂ ਫਲਾਈਟਸ ਕੈਂਸਲ ਕੀਤੀਆਂ, ਹੋਰ ਫਲਾਈਟਾਂ ਦੇ ਉੱਤੇ ਵੀ ਅਸਰ ਪੈ ਰਿਹਾ। ਜਿਹੜੇ ਘੁੰਮਣ ਫਿਰਨ ਜਾਂ ਕਿਤੇ ਜਾ ਰਹੇ ਆ, ਪਲੀਜ਼ ਆਪਣਾ ਚੈੱਕ ਕਰ ਲਓ ਕਿਤੇ ਫਿਰ ਏਅਰਪੋਰਟਾਂ ਦੇ ਉੱਤੇ ਫਸੇ ਨਾ ਰਹੋ। ਕਾਫੀ ਕੁਛ ਜਿਹੜਾ ਡਿਲੇ ਹੋ ਰਿਹਾ ਹੈਗਾ। ਜੀ। ਤੇ ਹੁਣ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਮਿਲਾਂਗੇ ਜੀ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਿਰਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ US।